ਮੋਦੀ ਨੇ ਜਿਹੜਾ ਆਪਣੀ ਲੇਟੈਸਟ ਤਕਰੀਰ ਕੀਤੀ ਹੈ ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਜਿਹੜੀ ਦਹਿਸ਼ਤਗਰਦੀ ਹੈ ਇਹ ਪਾਕਿਸਤਾਨ ਦੀ ਕੋਈ ਇੰਡੀਆ ਦੇ ਖਿਲਾਫ ਪ੍ਰੌਕਸੀ ਵਾਰ ਨਹੀਂ ਹੈ, ਇਹ ਮਿਲਟਰੀ ਸਟ੍ਰੈਟਜੀ ਹੈ। ਕਿਉਂਕਿ ਡਾਇਰੈਕਟ ਜੰਗਾਂ ਦੇ ਵਿੱਚ ਉਹ ਭਾਰਤ ਨੂੰ ਹਰਾ ਨਹੀਂ ਸਕੇ, ਉਹਨਾਂ ਨੇ ਦੀ ਸ਼ਿਕਸਤ ਹੋਈ ਔਰ ਉਹਨਾਂ ਨੇ ਪਾਕਿਸਤਾਨ ਨੇ ਇਸ ਨੂੰ ਜਿਹੜਾ ਐਜ਼ ਏ ਵਿਉਂਤਬੰਦੀ ਐਜ਼ ਏ ਸਟ੍ਰੈਟਜੀ ਇਸਤੇਮਾਲ ਕੀਤਾ। ਪਰ ਗੱਲ ਮੁੱਢਲੇ ਤੌਰ ਤੇ ਤਾਂ ਇਹ ਹੈ ਵੀ ਮਸਲਾ ਦਹਿਸ਼ਤਗਰਦੀ ਦਾ ਨਹੀਂ ਹੈ, ਮਸਲਾ ਤਾਂ ਜੰਮੂ ਕਸ਼ਮੀਰ ਦੇ ਇਸ਼ੂ ਦਾ ਹੈ। ਇਹ ਜਿਹੜਾ ਮੋਦੀ ਹੈ ਇਹ ਕਹਿਣ ਦੀ ਹਿੰਮਤ ਰੱਖਦਾ ਹੈ ਕਿ ਜੀ ਦੇਖੋ ਇਹ ਤਾਂ 47 ਦੇ ਵਿੱਚ ਗੁਲਾਮੀ ਮੁੱਕਣੀ ਸੀ, ਪਰ ਇਹਨਾਂ ਨੇ ਤਾਂ ਜਿਹੜਾ ਹੈ ਉਹ ਭਾਰਤ ਮਾਤਾ ਨੂੰ ਉਸ ਦੀਆਂ ਹੀ ਬਾਹਾਂ ਕੱਢ ਦਿੱਤੀਆਂ। ਉਹ ਕਹਿੰਦਾ ਹੈ ਦਾ ਚੇਨਸ ਆਫ ਸਰਵਿਟਿਊਡ ਸ਼ੁੱਡ ਹੈਵ ਬੀਨ ਕੱਟ ਬਟ ਇਟ ਵਾਸ ਹਰ ਆਰਮਸ ਦੈਟ ਵਰ ਚੌਪਡ ਆਫ ਇਨਸਟੈਡ। The country was divided into 3 parts and on the same night the first terrorist attack took place on the soil of Kashmir, Mr. Modi said। ਤੁਸੀਂ ਦੇਖੋ ਝੂਠਾ ਨੈਰੇਟਿਵ ਕਿਵੇਂ ਸਿਰਜ ਰਿਹਾ। ਹੁਣ ਕੱਲੀ ਗੱਲ ਇਹ ਨਹੀਂ ਹੈ ਕਿ ਵੀ ਉਹ ਨਹਿਰੂ ਨੂੰ ਜਿਹੜਾ ਉਹ ਮਲਾਈਨ ਕਰਨ ਦੀ ਲਾਈਨ ਹੈ, ਸਾਰੇ ਜੰਮੂ ਕਸ਼ਮੀਰ ਦੇ ਇਸ਼ੂ ਨੂੰ ਹੀ ਜਿਹੜਾ ਉਹ ਉਸ ਬਰਨਰ ਤੋਂ ਹੀ ਲਾ ਦੇਣ ਦਾ ਕਿ ਜੀ ਇਹ ਤਾਂ ਇਸ਼ੂ ਹੀ ਕੋਈ ਨਹੀਂ, ਇਹ ਤਾਂ ਜਿਹੜੀ ਰਿਵੋਲਟ ਵੀ ਸੀ ਉਦੋਂ ਜਾਂ ਦੂਜਾ ਉਹ ਵੀ ਦਹਿਸ਼ਤਗਰਦੀ ਸੀ। ਤੇ ਜੇ ਏਡੀ ਦਹਿਸ਼ਤਗਰਦੀ ਸੀ ਤਾਂ ਤੁਸੀਂ ਲੈ ਕੇ ਕਿਉਂ ਗਏ ਸੀ UN ਸਿਕਿਉਰਿਟੀ ਕਾਉਂਸਲ? ਫਿਰ ਇਹਦੀ ਉਦਾਹਰਣ ਇਹ ਦੇ ਰਿਹਾ ਕਿ ਜੀ ਪਾਕਿਸਤਾਨ ਦੀ ਮਿਲਟਰੀ ਸਟ੍ਰੈਟਜੀ ਦੇਖੋ, ਜਿਨ੍ਹਾਂ ਨੂੰ ਅਸੀਂ ਮਾਰਿਆ 7-8 ਮਈ ਵਾਲਿਆਂ ਨੂੰ, ਉਹਨਾਂ ਨੂੰ ਪਾਕਿਸਤਾਨੀ ਨੈਸ਼ਨਲ ਝੰਡਿਆਂ ਦੇ ਵਿੱਚ ਲਪੇਟ ਕੇ ਔਰ ਉਹਨਾਂ ਨੂੰ ਆਨਰੇਬਲ ਢੰਗ ਦੇ ਨਾਲ ਜਿਹੜਾ ਉਹ ਉਹਨਾਂ ਦੀ ਬਰੀਅਲ ਕੀਤੀ ਗਈ। ਤੁਸੀਂ ਬੇਗੁਨਾਹ ਔਰਤਾਂ ਤੇ ਬੱਚਿਆਂ ਦੇ ਉੱਤੇ ਹਮਲਾ ਕੀਤਾ, ਉਹ ਪਾਕਿਸਤਾਨੀ ਸ਼ਹਿਰੀ ਨੇ, ਕਿਉਂ ਨਾ ਉਹਨਾਂ ਨੂੰ ਆਨਰ ਕਰਨ। ਇਸ ਹੱਦ ਤੱਕ ਝੂਠ ਹੈ ਕਿ ਚਾਈਨਾ ਦੀ ਗਲੋਬਲ ਟਾਈਮਜ਼ ਨੇ ਪਿਛਲੇ ਦਿਨਾਂ 'ਚ ਐਡੀਟੋਰੀਅਲ ਲਿਖਿਆ, ਹੋਪ ਸਮ ਇੰਡੀਅਨ ਮੀਡੀਆ ਆਊਟਲੈਟਸ ਰਿਟਰਨ ਟੂ ਰੈਸ਼ਨੈਲਿਟੀ ਐਂਡ ਫੈਕਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ੂਜ਼ਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਬਾਕੀ ਸਾਰੇ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 27 ਮਈ 2025 13 ਜੇਠ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੌਂਟਰੀਆਲ ਕੈਨੇਡਾ ਤੋਂ ਸਰਦਾਰ ਬਲਜੀਤ ਸਿੰਘ ਜੋਰਾਂ ਨੇ। ਸੋ ਇਹਨਾਂ ਨੇ TV 84 ਦੀ ਸ਼ਲਾਘਾ ਕੀਤੀ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਬਲਜੀਤ ਸਿੰਘ ਜੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਹੱਥੋਂ करारी हार खान के बावजूद मोदी एंड कंपनी का झूठा प्रोपेगेंडा बराबर जारी है और अजकल मोदी गुजरात में रोड शो कर रहा है और इस दौरान मोदी ने पाकिस्तान को 15 अगस्त 1947 तो ही दहशतगर्द दसदियां कहा कि यह दहशतगर्दी पाकिस्तान की फौजी ਵਿਉਂਤਬੰਦੀ ਦਾ ਹਿੱਸਾ ਹੈ।
ਸੋ ਇਹ ਪ੍ਰੋਕਸੀ ਵਾਰ ਨਹੀਂ ਹੈ। ਸੋ ਦੂਸਰੇ ਪਾਸੇ ਭਾਰਤ ਦੀਆਂ ਅੱਡ-ਅੱਡ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅੱਡ-ਅੱਡ ਮੁਲਕਾਂ ਵਿੱਚ ਜਾ ਕੇ ਪਾਕਿਸਤਾਨ ਖਿਲਾਫ ਜਿਹੜਾ ਪੂਰਾ ਬਿਰਤਾਂਤ ਸਿਰਜ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਵੀਰ ਬਲਜੀਤ ਸਿੰਘ ਜਿਹੜੇ ਮੌਂਟਰੀਅਲ ਨਿਵਾਸੀ ਨੇ, ontario ਸਟੇਟ ਦੇ ਵਿੱਚ ਰਹਿੰਦੇ ਨੇ ਕੈਨੇਡਾ ਦੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ। ਇਹ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਬੜੇ ਨਿੱਘੇ ਦੋਸਤ ਰਹੇ ਔਰ ਲੰਬਾ ਵਕਤ ਤੋਂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੁਛ ਨਾ ਕੁਛ ਐਕਟੀਵਿਟੀ ਕਰਨ ਦੀ ਚਾਹਨਾ ਵੀ ਰੱਖਦੇ ਨੇ, ਪੂਰੀ ਤਰ੍ਹਾਂ ਨਾਲ ਡੈਡੀਕੇਟਿਡ ਨੇ, ਸਾਰੇ ਸੰਘਰਸ਼ ਨੂੰ ਸਮਝਦੇ ਨੇ ਔਰ ਖ਼ਾਸ ਤੌਰ 'ਤੇ ਦਿੱਲੀ ਦੀ ਬ੍ਰਾਹਮਣਵਾਦੀ ਨੀਤੀ ਜਿਹਦੇ 'ਚ ਸਾਮ ਦਾਮ ਦੰਡ ਭੇਦ ਦੇ ਸਾਰੇ ਹੀ ਹਥਿਆਰ ਸ਼ਾਮਲ ਨੇ, ਇਸ ਬਾਰੇ ਉਹਨਾਂ ਦੀ ਬੜੀ ਕਲੈਰਿਟੀ ਵਾਲੀ ਸੋਚ ਹੈ। ਸਾਡੇ ਨਾਲ ਵੀ ਜਦੋਂ ਵੀ ਪਹਿਲੀ ਵਾਰ ਡਾਕਟਰ ਰਣਜੀਤ ਸਿੰਘ ਹੋਰਾਂ ਰਾਹੀਂ ਮਿਲੇ, ਲਗਾਤਾਰਤਾ ਦੇ ਨਾਲ ਭਾਵੇਂ ਸੰਪਰਕ ਨਹੀਂ ਰਿਹਾ ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੇ ਨਾਲ ਜਦੋਂ ਸੰਪਰਕ ਹੋਇਆ ਔਰ ਉਹਨਾਂ ਨੇ ਕਿਹਾ ਕਿ ਮੈਂ ਹੁਣ ਪਛਤਾਉਂਦਾ ਹਾਂ ਕਿ ਜਦੋਂ ਡਾਕਟਰ ਸਾਹਿਬ ਮੈਨੂੰ ਕਹਿੰਦੇ ਸੀ ਵੀ ਤੁਸੀਂ TV 84 ਸੱਚੋ ਸੱਚ ਦੇਖਿਆ ਕਰੋ, ਤੇ ਉਹਨਾਂ ਨੇ ਕਿਹਾ ਵੀ ਮੈਂ ਕਦੇ ਦੇਖ ਲੈਂਦਾ ਸੀ ਕਦੇ ਨਹੀਂ, ਪਰ ਕਹਿੰਦਾ ਵੀ ਜਦੋਂ ਹੁਣ ਮੈਂ ਕੁਛ ਦੇਰ ਤੋਂ ਲਗਾਤਾਰ ਦੇਖਣਾ ਸ਼ੁਰੂ ਕੀਤਾ ਹੈ ਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਕਿੰਨੀ ਕੀਮਤੀ ਰਾਏ ਸੀ ਜਿਹੜੀ ਮੈਂ ਉਦੋਂ ਉਵੇਂ ਸਟ੍ਰਿਕਟਲੀ ਫੋਲੋ ਨਹੀਂ ਕੀਤੀ, ਔਰ ਉਹ ਹਮੇਸ਼ਾ ਹੀ ਐਪਰੀਸ਼ੀਏਸ਼ਨ ਕਰਦੇ ਨੇ ਜੋ ਸਾਡੇ ਪ੍ਰੋਗਰਾਮ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿਹੜਾ TV 84 ਨੂੰ ਜਿੱਥੇ ਸਰਾਇਆ ਉੱਥੇ ਉਹ ਆਪਣੇ ਰਿਸੋਰਸਿਸ ਰਾਹੀਂ TV 84 ਦੀ ਮਦਦ ਦੇ ਉੱਤੇ ਵੀ ਆਏ। ਦੇਖੋ, ਵੈਸੇ ਤਾਂ ਇਸ ਵੇਲੇ ਦੁਨੀਆ 'ਚ ਕਈ ਕੁਝ ਚੱਲ ਰਿਹਾ ਹੈ। ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਹਾਰਵਰਡ ਯੂਨੀਵਰਸਿਟੀ ਦੇ ਮੁੱਦੇ ਤੇ ਬਾਕੀ ਫੋਰਨ ਸਟੂਡੈਂਟਸ ਦੇ ਨੂੰ ਵੀ ਜਿਹੜਾ ਉਹਨਾਂ ਦਾ ਸ਼ਿਕੰਜਾ ਕੱਸਿਆ, ਨਵੀਆਂ ਗਾਈਡਲਾਈਨਸ ਨੇ ਕਿ ਸਟੂਡੈਂਟ ਸਿਰਫ ਸਟੂਡੈਂਟ ਦੇ ਤੌਰ ਤੇ ਹੀ ਬਿਹੇਵ ਕਰਨਗੇ, ਕੁਝ ਹੋਰ ਕਿਸੇ ਪਾਸੇ ਨਹੀਂ ਆ ਜਾ ਸਕਦੇ। ਇਸ ਦੇ ਨਾਲ ਹੀ ਅਸੀਂ ਕੈਨੇਡਾ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਜਦੋਂ ਦੀ ਪ੍ਰੈਜ਼ੀਡੈਂਟ ਟਰੰਪ ਨੇ ਕੈਨੇਡਾ ਨੂੰ 51ਵੀਂ ਸਟੇਟ ਅਮਰੀਕਾ ਦੀ ਬਣਨ ਦੀ ਨਸੀਹਤ ਦਿੱਤੀ ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਕਹਿਣਾ ਸ਼ੁਰੂ ਕੀਤਾ ਸੀ, ਉਦੋਂ ਤੋਂ ਲੈ ਕੇ ਬਹੁਤ ਕੁਝ ਬਦਲਿਆ ਕੈਨੇਡਾ 'ਚ। ਜਿੱਥੇ ਆਪਣਾ ਉਹਨਾਂ ਦਾ ਪੈਟਰੀਓਟਿਜ਼ਮ ਜਾਗਿਆ, ਉੱਥੇ ਇਹ ਸਾਰੇ ਮੂਵ ਨੇ। ਉਹ ਲਿਬਰਲ ਪਾਰਟੀ ਜਿਹੜੀ ਬਿਲਕੁਲ ਜਿਸ ਦੀ ਰੈਂਕਿੰਗ ਬਹੁਤ ਥੱਲੇ ਸੀ, ਮਿਸਟਰ ਕਾਰਨੀ ਦੀ ਸਰਕਾਰ ਬਣੀ ਹੈ, ਉਹ ਵਾਪਸ ਪਾਵਰ ਦੇ ਵਿੱਚ ਆਈ ਔਰ ਇਹ ਠੀਕ ਹੈ ਕਿ ਪ੍ਰਾਈਮ ਮਿਨਿਸਟਰ ਜਿਹੜੇ ਨਵੇਂ ਬਣੇ ਟਰੰਪ ਦੇ ਨਾਲ ਮੁਲਾਕਾਤ ਦੇ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਔਰ ਦੂਸਰੇ ਦਾ ਪ੍ਰਗਟਾਅ ਵੀ ਹੋਇਆ, ਲੇਕਿਨ ਕੈਨੇਡਾ ਨੂੰ ਇਸ ਗੱਲ ਦੀ ਰੀਅਲਾਈਜੇਸ਼ਨ ਹੋ ਗਈ ਕਿ ਵੀ ਉਹਨਾਂ ਨੂੰ ਹੁਣ ਆਪਣੇ ਤੌਰ ਦੇ ਉੱਤੇ ਵੀ ਭਵਿੱਖ ਦੇ ਵਿੱਚ ਸਰਵਾਈਵ ਕਰਨ ਦੇ ਲਈ ਜੋ ਵੀ ਲੋੜੀਂਦਾ ਹੈ ਉਹ ਕਰਨ ਦੀ ਲੋੜ ਹੈ। ਪਰ ਸਭ ਤੋਂ ਪਹਿਲਾਂ ਜਿਹੜਾ ਨੈਰੇਟਿਵ ਹੁੰਦਾ ਉਹ ਇੰਪੋਰਟੈਂਟ ਹੁੰਦਾ। ਸੋ ਜਿੱਥੇ ਕੈਨੇਡਾ ਦੇ ਵਿੱਚ ਆਪਣੀ ਕਿਸਮ ਦਾ ਇੱਕ ਪੈਟਰੀਓਟਿਜ਼ਮ ਦਾ ਦੌਰਾ ਇਸ ਪੀਰੀਅਡ ਦੇ ਵਿੱਚ ਆਇਆ, ਅੱਜ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਉਹਨਾਂ ਦਾ ਸੈਸ਼ਨ ਸ਼ੁਰੂ ਹੋਇਆ ਆਲਮੋਸਟ 50 ਸਾਲ ਬਾਅਦ, ਕਿੰਗ ਚਾਰਲਸ ਜਿਨ੍ਹਾਂ ਨੂੰ ਸਪੈਸ਼ਲੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਵੱਲੋਂ ਇਨਵਾਈਟ ਕੀਤਾ ਗਿਆ ਸੀ, ਉਹ ਆਲ ਦਾ ਵੇ UK ਤੋਂ ਆਏ ਔਰ ਉਹਨਾਂ ਨੇ ਜਿਹੜੀ ਹੈ ਹਾਊਸ ਦੀ ਕਾਰਵਾਈ ਜਿਹੜੀ ਹੈ ਉਸ ਹਾਲਾਂ ਯੂਜੂਅਲੀ ਕਿਉਂਕਿ ਕੈਨੇਡਾ ਇੱਕ ਡੋਮੀਨੀਅਨ ਸਟੇਟਸ ਵੀ ਰੱਖਦਾ ਹੈ, ਇਸ ਲਈ ਉਹਨਾਂ ਦੀ ਕਰੰਸੀ ਦੇ ਉੱਤੇ ਵੀ ਕਿੰਗ ਜਾਂ ਕੁਈਨ ਦੀਆਂ ਤਸਵੀਰਾਂ ਹੁੰਦੀਆਂ ਨੇ ਔਰ ਮੋਸਟਲੀ ਉਹਨਾਂ ਦਾ ਜਿਹੜਾ ਨੁਮਾਇੰਦਾ ਹੈ ਜਿਹਨੂੰ ਗਵਰਨਰ ਜਨਰਲ ਜਾਂ ਕੋਈ ਹੋਰ ਉਸ ਦਾ ਰੈਂਕ ਹੁੰਦਾ ਹੈ ਉਹ ਹੀ ਉਹਨੂੰ ਓਪਨ ਕਰਦਾ ਹੈ। ਲੇਕਿਨ ਇਹ ਐਸਰਟ ਕਰਨ ਦੇ ਲਈ ਕਿ ਵੀ ਕੈਨੇਡਾ ਦੀ ਆਪਣੀ ਹੋਂਦ ਹੈ ਔਰ ਕੈਨੇਡਾ ਬ੍ਰਿਟਿਸ਼ ਜਿਹੜਾ ਹੈ ਉਹ ਕਨੈਕਸ਼ਨ ਕੀ ਹੈ ਕਿੰਗ ਦੇ ਨਾਲ, ਇਸ ਵਾਰ ਇਹ ਇਨਵੀਟੇਸ਼ਨ ਸੀ। ਇਸ ਤੋਂ ਠੀਕ 50 ਸਾਲ ਪਹਿਲਾਂ ਕੁਈਨ ਐਲਿਜ਼ਾਬੈਥ ਨੇ ਜਿਹੜਾ ਇਨੋਗਰੇਟ ਕੀਤਾ ਸੀ, ਉਦੋਂ ਇਸ ਕਿਸਮ ਦਾ ਇਸ਼ੂ ਤਾਂ ਨਹੀਂ ਸੀ। ਔਰ ਜੇ ਅਸੀਂ ਅੱਜ ਕਿੰਗ ਚਾਰਲਸ ਦੀ ਸਪੀਚ ਵੀ ਸੁਣੀਏ ਤੇ ਆਲਮੋਸਟ ਸਾਰੀ ਇਸ ਤੇ ਹੀ ਫੋਕਸਡ ਹੈ, ਜਿਹਦੇ ਵਿੱਚ ਕੈਨੇਡਾ ਦੀ ਇੰਡੀਪੈਂਡੈਂਸ, ਸੋਵਰਨਿਟੀ ਔਰ ਆਪਣਾ ਇੰਡੀਪੈਂਡੈਂਟ ਕੋਰਸ। ਹਾਲਾਂ ਪ੍ਰੈਜ਼ੀਡੈਂਟ ਟਰੰਪ ਦਾ ਨਾਂ ਲੈ ਕੇ ਕੁਝ ਵੀ ਨੈਗੇਟਿਵ ਨਹੀਂ ਕਿਹਾ ਗਿਆ, ਲੇਕਿਨ ਹਰ ਇੱਕ ਨੂੰ ਪਤਾ ਹੈ ਕਿ ਵੀ ਇਹ ਸਾਰਾ ਜਿਹੜਾ ਪਾਰਟ ਹੈ ਇਹ ਉਸ ਪਾਸੇ ਵਾਲੀ ਸਿੱਧਤ ਹੈ ਔਰ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਸ਼ੂ ਹੈ। ਪਰ ਸਾਡੇ ਲਈ ਕਿਉਂਕਿ
ਇਹਦੇ ਬਾਵਜੂਦ ਕਿ 22 ਅਪ੍ਰੈਲ ਨੂੰ ਜੋ ਪਹਿਲਗਾਮ ਦੇ ਵਿੱਚ ਇੰਡੀਅਨ ਏਜੰਸੀਆਂ ਵੱਲੋਂ ਫਾਲਸ ਫਲੈਗ ਆਪਰੇਸ਼ਨ ਕਰਵਾਇਆ ਗਿਆ ਔਰ ਫਿਰ ਉਸ ਦੇ ਰਿਸਪੌਂਸ ਨੂੰ ਕਹਿ ਕੇ ਜਾਂ ਆਪਰੇਸ਼ਨ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਜੋ 7 8 9 ਮਈ ਨੂੰ ਆਲਮੋਸਟ 3 ਦਿਨ ਉਹਨੂੰ 4 ਦਿਨ ਵੀ ਕਿਹਾ ਜਾਂਦਾ ਹੈ ਮਿਸਾਈਲ ਔਰ ਡਰੋਨ ਵਾਰਫੇਅਰ ਹੋਈ ਜਿਹਦੇ 'ਚ ਪਾਕਿਸਤਾਨ ਨੇ ਹਰ ਲਿਹਾਜ਼ ਨਾਲ ਆਪਣਾ ਸੁਪੀਰੀਅਰਿਟੀ ਸਾਬਤ ਕੀਤੀ ਹੋਈ ਏਅਰ ਫੋਰਸ ਦਾ ਪਾਰਟ ਹੋਏ ਉਹ ਉਹਨਾਂ ਦੇ ਡਰੋਨ ਸਿਸਟਮ ਰਾਹੀਂ ਜਿਹੜਾ ਭਾਰਤ ਦੇ ਦਾ ਕੀਤਾ ਗਿਆ ਨੁਕਸਾਨ ਹੋਏ ਔਰ ਸਭ ਤੋਂ ਵੱਡੀ ਗੱਲ ਨੈਰੇਟਿਵ ਬਿਰਤਾਂਤ ਦੀ ਜੰਗ ਵੀ ਜਿਸ ਨੂੰ ਈਵਨ ਫੋਰਨ ਇੰਟਰਨੈਸ਼ਨਲ ਮੀਡੀਆ ਨੇ ਨਿਊਯਾਰਕ ਟਾਈਮ ਵਾਸ਼ਿੰਗਟਨ ਪੋਸਟ ਸਮੇਤ ਸਰਾਇਆ ਲੇਕਿਨ ਜੇ ਤੁਸੀਂ ਝੂਠ ਹੀ ਬੋਲਣਾ ਹੈ ਜਾਂ ਝੂਠ ਦਾ ਹੀ ਸਹਾਰਾ ਲੈਣਾ ਹੈ ਔਰ ਤੁਸੀਂ ਇੱਕ ਕਲਾਸ ਇੱਕ ਵਰਗ ਲੰਮੇ ਸਮੇਂ ਤੋਂ ਐਸਾ ਕ੍ਰੀਏਟ ਕੀਤਾ ਹੋਇਆ ਜਿਸ ਨੂੰ ਝੂਠ ਦੀ ਗਜ਼ਾ ਹੀ ਜਿਹੜੀ ਆ ਉਹ ਮਾਫਕ ਬਹਿੰਦੀ ਹੈ ਤੇ ਉਹਨਾਂ ਦਾ ਤੁਸੀਂ ਕਰ ਕੁਛ ਨਹੀਂ ਸਕਦੇ ਔਰ ਇਸ ਵੇਲੇ ਹਾਲਾਂਕਿ ਇਲੈਕਸ਼ਨਾਂ ਤਾਂ ਬਿਹਾਰ 'ਚ ਹੋਣੀਆਂ ਨੇ ਸਟੇਟ ਅਸੈਂਬਲੀ ਦੀਆਂ ਔਰ ਮੋਦੀ ਨੇ ਉੱਥੇ ਵੀ ਆਪਣਾ ਰੋਡ ਸ਼ੋਅ ਦੀ ਡਰਾਮੇਬਾਜ਼ੀ ਕਰਨੀ ਹੈ ਪਰ ਸ਼ਾਇਦ ਇਸ ਗੱਲ ਨੂੰ ਸਮਝਦੇ ਆ ਕਿ ਕਿਹਾ ਜਾਏਗਾ ਕਿ ਉੱਥੇ ਰੋਡ ਸ਼ੋਅ ਕਰਕੇ ਆਪਣਾ ਜਿਹੜਾ ਉਹ ਪ੍ਰੋਪੇਗੈਂਡਾ ਕਰਨਾ ਚਾਹਿਆ ਉਹਨੇ ਪਹਿਲਾਂ ਹੀ ਗੁਜਰਾਤ ਦੇ ਵਿੱਚ ਜਿਹੜੇ ਰੋਡ ਸ਼ੋਅਜ਼ ਦਾ ਡਰਾਮਾ ਉਹਦੇ 'ਚ ਵਡੋਦਰਾ ਦੇ ਵਿੱਚ ਭੁਜ ਦੇ ਵਿੱਚ ਅੱਜ ਗਾਂਧੀ ਨਗਰ 'ਚ ਆਲਮੋਸਟ 4 ਰੋਡ ਸ਼ੋਅ ਮੋਦੀ ਨੇ ਕੀਤੇ ਨੇ ਔਰ ਜਿਹੜਾ ਕੱਲ੍ਹ ਦਾ ਰੋਡ ਸ਼ੋਅ ਸੀ ਉਹਦੇ 'ਚ ਬੜਾ ਯਕੀਨੀ ਬਣਾਇਆ ਗਿਆ ਕਿ ਜਿਹੜੀ ਭਾਰਤੀ ਫੌਜ ਦੀ ਕਰਨਲ ਸੋਫੀਆ ਜਿਸ ਨੂੰ ਜਸਟ ਐਜ਼ ਏ PR ਪਰਸਨ ਉਹਨਾਂ ਨੇ ਪ੍ਰੈਸ ਕਾਨਫਰੰਸ ਤੇ ਬਿਠਾਇਆ ਸੀ ਕਿ ਜੀ ਕਰਨਲ ਸੋਫੀਆ ਨੇ ਡਾਇਰੈਕਟ ਕੀਤਾ ਇਹ ਜਿਹੜਾ ਆਪਰੇਸ਼ਨ ਸੰਦੂਰ ਤੇ ਇਹ ਉਹ ਦੱਸਣ ਦੇ ਲਈ ਕਿ ਵੀ ਇਹ ਡਰਾਮੇਬਾਜ਼ੀ ਪੂਰੀ ਕਰ ਰਹੇ ਨੇ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਜਿਹੜੇ ਡੈਲੀਗੇਸ਼ਨ ਵੀ ਬਾਹਰ ਭੇਜੇ ਨੇ ਹੁਣ 8 ਦੇ ਕਰੀਬ ਜਿਹੜੇ ਡੈਲੀਗੇਟ 7 ਮੁਲਕਾਂ 'ਚ ਔਰ 60 ਤੋਂ ਜ਼ਿਆਦਾ ਕੈਪੀਟਲਸ ਦੇ ਵਿੱਚ ਜਾ ਰਹੇ ਨੇ ਉਹਨਾਂ 'ਚ ਵੀ ਉਹਨਾਂ ਨੇ ਇੱਕ ਰੈਂਟਾ ਸਿੱਖ ਤਰਨਜੀਤ ਸੰਧੂ ਜਿਹੜਾ ਬੁਰੀ ਤਰ੍ਹਾਂ ਜ਼ਮਾਨਤ ਜ਼ਬਤ ਕਰਾ ਕੇ ਹਾਰਿਆ ਉਹਨੂੰ ਇੱਕ ਡੈਲੀਗੇਸ਼ਨ 'ਚ ਰੱਖਿਆ ਹੋਇਆ ਔਰ ਦੂਸਰੇ ਪਾਸੇ ਹੈਦਰਾਬਾਦ ਤੋਂ ਓਵੈਸੀ ਜਿਹਨੇ ਸਿਰ ਤੇ ਇਸਲਾਮੀ ਟੋਪੀ ਪਾਈ ਹੈ ਦਾੜੀ ਵੀ ਰੱਖੀ ਹੋਈ ਹੈ ਪਰ ਜਿਸ ਅੰਦਾਜ਼ ਦੇ ਵਿੱਚ ਉਹ ਪਾਕਿਸਤਾਨ ਦੀ ਖਿਲਾਫਤ ਕਰ ਰਿਹਾ ਜਾਂ ਦੂਜਾ ਇਹਨਾਂ ਦੋਨਾਂ ਦੇ ਲਈ ਸ਼ਬਦ ਰੈਂਟਾ ਮੁਸਲਮ ਤੇ ਰੈਂਟਾ ਸਿੱਖ ਕਹਿਣਾ ਹੀ ਬਣਦਾ ਸੋ ਉਹਨਾਂ ਨੂੰ ਵੀ ਟੂ ਦਾ ਹਿਲਟ ਇਸਤੇਮਾਲ ਕਰ ਰਹੇ ਨੇ ਪਰ ਇਹ ਤਾਂ ਹੁੰਦਾ ਵੀ ਤੁਸੀਂ ਸੈਕੰਡਰੀ ਪ੍ਰੋਪੇਗੈਂਡਾ ਜਾਂ ਆਪਣੇ ਮੀਡੀਆ ਦਾ ਜੋ ਉਹਨਾਂ ਦਾ ਇਹ ਸਾਰੇ ਕਨਫਲਿਕਟ ਦੇ ਦੌਰਾਨ ਮੀਡੀਆ ਦੀ ਅਸਲੀਅਤ ਵੀ ਜਗਜ਼ਾਰ ਹੋਈ ਜਿਹੜੀ ਸਾਨੂੰ ਤਾਂ ਪਤਾ ਹੀ ਸੀ ਬਹੁਤਿਆਂ ਨੂੰ ਪਤਾ ਸੀ ਪਰ ਕਿਸ ਲੈਵਲ ਦਾ ਝੂਠ ਉਹਨਾਂ ਨੇ ਬੋਲਿਆ ਪਰ ਜਦੋਂ ਲਗਾਤਾਰਤਾ ਨਾਲ ਉਸ ਝੂਠ ਦਾ ਪ੍ਰਗਟਾ ਫਰਮ ਦਾ ਹਾਰਸ ਮਾਊਥ ਜਿਹਨੂੰ ਕਿਹਾ ਜਾਂਦਾ ਮੋਦੀ ਨੂੰ ਬਿਲਕੁਲ ਕੋਈ ਸੰਗ ਸੰਕੋਚ ਸ਼ਰਮ ਨਹੀਂ ਹੈ ਕਿ ਉਹ ਪ੍ਰਧਾਨ ਮੰਤਰੀ ਹੈ ਪ੍ਰਾਈਮ ਮਿਨਿਸਟਰ ਹੈ ਉਸ ਦੀ ਹਰ ਗੱਲ ਨੂੰ ਦੁਨੀਆ ਦੇ ਵਿੱਚ ਦੇਖਿਆ ਜਾਂਦਾ ਔਰ ਇਹ ਸਾਰੇ ਇਹਦੇ ਬਾਵਜੂਦ ਉਹਨੂੰ ਪਤਾ ਹੈ ਵੀ ਜਿਹੜੀ ਉਹਨਾਂ ਦੀ ਟਾਰਗੇਟਡ ਕਰਾਊਡ ਹੈ ਉਹਨਾਂ ਤੋਂ ਉਹਨਾਂ ਨੇ ਕੀ ਕਰਵਾਉਣਾ ਨਤੀਜੇ ਦੇ ਤੌਰ ਤੇ ਅਸੀਂ ਦੇਖ ਰਹੇ ਹਾਂ ਕਿ ਲਗਾਤਾਰਤਾ ਨਾਲ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਦੀ ਜਿੱਤ ਹੋਈ ਭਾਰਤ ਨੇ ਸਬਕ ਸਿਖਾ ਦਿੱਤਾ ਕੱਲ੍ਹ ਵੀ ਅਸੀਂ ਡਿਸਕਸ ਕੀਤਾ ਸੀ ਕਿ ਉਸ ਸਭਾ ਦੇ ਵਿੱਚ ਮੋਦੀ ਨੇ ਕਿਹਾ ਕਿ ਪਾਕਿਸਤਾਨ ਦੇ ਲੋਕਾਂ ਨੂੰ ਕਿ ਤੁਸੀਂ ਅੱਗੇ ਆਓ ਆਪਣੀ ਫੌਜ ਔਰ ਦੂਜਿਆਂ ਨੂੰ ਪਿੱਛੇ ਛੱਡੋ ਨਹੀਂ ਤਾਂ ਮੇਰੀ ਗੋਲੀ ਤਾਂ ਤਿਆਰ ਹੈ ਨਹੀਂ ਜਾਂ ਔਰ ਅੱਜ ਵੀ ਉਸਨੇ ਕਿਸੇ ਥਾਂ ਦੇ ਉੱਤੇ ਕਿਸੇ ਫਿਲਮ ਦਾ ਹੀ ਘਸਿਆ ਪਿਟਿਆ ਡਾਇਲੌਗ ਬੋਲਿਆ ਕਿ ਤੁਮ ਰੋਟੀ ਖਾਓ ਨਹੀਂ ਤਾਂ ਮੇਰੀ ਗੋਲੀ ਖਾਓ ਪਤਾ ਨਹੀਂ ਕਿਹਦਾ ਡਾਇਲੌਗ ਹੈ ਸੋ ਉਹ ਸਾਰੇ ਦੇ ਚੱਲਦੇ ਆ ਹੁਣ ਕੁਦਰਤੀ ਕਿਉਂਕਿ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ 27 ਮਈ ਦਾ ਦਿਨ ਹੈ ਔਰ ਉੱਥੇ ਆਲਰੇਡੀ ਪਹਿਲਾਂ ਹੋ ਚੁੱਕਾ ਹੈ ਕਿਉਂਕਿ 10-10.5 ਘੰਟੇ ਦਾ ਟਾਈਮ ਡਿਫਰੈਂਸ ਹੈ ਤੇ 27 ਮਈ 1964 ਉਹ ਦਿਨ ਹੈ ਅੱਜ ਤੋਂ ਠੀਕ 61 ਸਾਲ ਪਹਿਲਾਂ ਜਦੋਂ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉਹ ਫੌਤ ਹੋਇਆ ਸੀ ਉਸ ਦੀ ਮੌਤ ਹੋਈ ਸੀ ਔਰ ਜ਼ਾਹਰ ਹੈ ਕਿਉਂਕਿ ਜੋ ਵੀ ਪਾਕਿਸਤਾਨ ਔਰ ਭਾਰਤ ਦੇ ਵਿਚਾਲੇ ਜਿਸ ਸਿਚੁਏਸ਼ਨ ਦੇ ਵਿੱਚ ਅੱਜ ਦੋਨੋਂ ਮੁਲਕ ਆ ਕੇ ਖੜੇ ਨੇ ਇਸ ਦਾ ਪਿਛੋਕੜ ਤਾਂ ਜੰਮੂ ਕਸ਼ਮੀਰ ਦੇ ਸਟੇਟਸ ਨਾਲ ਹੀ ਜੁੜਿਆ ਹੋਇਆ ਹਾਲਾਂ ਇਹ ਨਹੀਂ ਹੈ ਕਿ ਵੀ ਸਿਰਫ ਜੰਮੂ ਕਸ਼ਮੀਰ ਦਾ ਹੀ ਮੂਲ ਮੁੱਦਾ ਉਦੋਂ ਵੀ ਜਿਹੜੀ ਪਹਿਲੀ ਜੰਗ ਭਾਰਤ ਪਾਕਿਸਤਾਨ 'ਚ ਹੋਣ ਜਾ ਰਹੀ ਸੀ ਪਾਣੀਆਂ ਦਾ ਮੁੱਦਾ ਸੀ ਜਿਹਦੇ ਬਾਰੇ ਅਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ
ਫਿਰੋਜ਼ਪੁਰ ਹੈਡਵਰਕਸ ਔਰ ਮਾਧੋਪੁਰ ਹੈਡਵਰਕਸ ਜਿਹੜਾ ਇੱਕ ਸਤਲੁਜ ਦੇ ਉੱਤੇ ਹੈ, ਇੱਕ ਰਾਵੀ ਦੇ ਉੱਤੇ ਆ, ਉਹ ਬੰਦ ਕੀਤੇ ਤੇ ਪਾਕਿਸਤਾਨ ਜਿਹੜਾ ਹੈ ਉਹ ਆਪਣਾ ਉਹਦੇ ਲਈ ਤਾਂ ਵਾਟਰ ਲਾਈਫ ਲਾਈਨ ਹੈ। ਔਰ ਇਹ ਵੀ ਇੱਕ ਅਜੀਬੋ ਗਰੀਬ ਗੱਲ ਹੈ ਕਿ ਅੱਜ ਵੀ ਜਦੋਂ ਹੁਣ ਇਸ ਸੋ ਕਾਲਡ ਪਹਿਲਗਾਮ ਦਹਿਸ਼ਤਗਰਦ ਹਮਲੇ ਦੀ ਆੜ 'ਚ ਭਾਰਤ ਨੇ ਇੰਡਸ ਵਾਟਰ ਟਰੀਟੀ ਜਿਹੜੀ ਹੈ ਐਟ ਅਬੇਂਸ ਜਾਂ ਸਸਪੈਂਡ ਕੀਤੀ ਹੈ, ਤੇ ਅੱਜ ਹੀ ਮੈਂ ਕਿਸੇ ਹੋਰ ਇੰਟਰਨੈਸ਼ਨਲ ਪਰਸਨੈਲਿਟੀ ਨੂੰ ਸੁਣ ਰਿਹਾ ਸੀ, ਉਹਨੇ ਕਿਹਾ ਵੀ ਈਵਨ ਨਾਈਲਸ ਵਰਗੇ ਦਰਿਆ ਜਿਹੜੇ ਕਿੱਥੋਂ ਨਿਕਲਦੇ ਨੇ ਯੂਰਪ ਚੋਂ ਔਰ ਕਿੱਥੇ ਵੀ, ਇਹ ਕਿਤੇ ਨਹੀਂ ਹੋਇਆ ਕਿ ਕਿਸੇ ਅਪਰ ਰਾਈਪੇਰੀਅਨ ਨੇ ਇਹ ਕਿਹਾ ਹੋਏ ਕਿ ਜੀ ਅਸੀਂ ਰੋਕ ਲੈਣਾ ਪਾਣੀ, ਦੂਜਿਆਂ ਨੂੰ ਨਹੀਂ ਜਾਣ ਦੇਣਾ। ਇਹਦੇ ਬਾਵਜੂਦ ਮਿਡਲ ਈਸਟ ਵੀ ਕਨਫਲਿਕਟ ਹੈ, ਇਜਿਪਟ ਵੀ ਐਟ ਵਾਰ ਰਿਹਾ ਇਜ਼ਰਾਈਲ ਦੇ ਨਾਲ ਵੀ, ਜਿਹਦੀ ਮਦਦ ਦੇ ਉੱਤੇ ਯੂਰਪ ਦੇ ਮੁਲਕ ਰਹੇ ਨੇ। ਲੇਕਿਨ ਇਹ ਅਜੀਬੋ ਗਰੀਬ ਕਿਸਮ ਦੇ ਲੋਕ ਨੇ ਭਾਰਤ ਦੇ, ਔਰ ਉਹਨਾਂ ਦਾ ਸਿਸਟਮ ਹੈ ਜਿਹੜਾ ਪਾਣੀ ਨੂੰ ਵੀ ਐਜ਼ ਏ ਵੈਪਨ ਇਸਤੇਮਾਲ ਕਰ ਰਿਹਾ। ਔਰ ਉਸੇ ਇੰਟਰਨੈਸ਼ਨਲ ਪਰਸਨੈਲਿਟੀ ਨੇ ਕਿਹਾ ਵੀ ਅਜੇ ਤਾਂ ਤੁਹਾਨੂੰ ਆਪਣੀ ਮਾਂ ਗੰਗਾ ਦਾ ਹੀ ਫਿਕਰ ਹੋਣਾ ਹੈ ਕਿ ਵੀ ਇਹ ਤਾਂ ਹੈ ਵੀ ਇਸ ਗੱਲ ਦਾ ਫਿਰ ਧਿਆਨ ਰੱਖੋ ਕਿ ਉਹ ਬ੍ਰਹਮਪੁੱਤਰਾ ਹੋਏ, ਉਹ ਇੰਡਸ ਹੋਏ, ਉਹ ਸਤਲੁਜ ਹੋਏ, ਉਹ ਸਾਰੇ ਆਉਂਦੇ ਕਿੱਥੋਂ ਨੇ। ਤੇ ਜੇ ਚਾਈਨਾ ਨੇ ਵੀ ਉਹੀ ਲਾਈਨ ਸ਼ੁਰੂ ਕਰ ਲਈ ਤਾਂ ਤੁਹਾਡੇ ਸਾਰੇ ਲੋਕ ਪਿਆਸੇ ਮਰ ਜਾਣਗੇ। ਪਾਕਿਸਤਾਨ ਨੂੰ ਤਾਂ ਤੁਸੀਂ ਕੀ ਮਾਰਨਾ ਹੈ। ਔਰ ਜੋ ਬਾਰ-ਬਾਰ ਹੋ ਰਿਹਾ ਜੀ, ਅਸੀਂ ਪਾਣੀ ਵੀ ਰੋਕ ਦਿੱਤਾ ਪਾਕਿਸਤਾਨ ਦਾ, ਅਸੀਂ ਇਹਨਾਂ ਨੂੰ ਜਿਹੜਾ ਉਹ ਤਿਹਾਈ ਮਾਰਾਂਗੇ, ਇਹਨਾਂ ਦੇ ਸਾਹ ਰੋਕ ਕੇ ਮਾਰਾਂਗੇ, ਤੇ ਜੋ ਕੁਝ ਵੀ ਇਹਨਾਂ ਦਾ ਪ੍ਰੋਪੇਗੈਂਡਾ ਚੱਲ ਰਿਹਾ। ਹੁਣ ਨਹਿਰੂ ਦਾ ਜਦੋਂ ਜ਼ਿਕਰ ਆਉਂਦਾ ਹੈ ਤੇ ਜ਼ਾਹਰ ਹੈ ਕਿ ਆਰਐਸਐਸ ਜਿਨ੍ਹਾਂ ਦੀ ਨੀਤੀ ਦੇ ਉੱਤੇ ਦੋਵੇਂ ਹੀ ਗਾਂਧੀ ਔਰ ਨਹਿਰੂ ਜਿਹੜੇ ਮੋਸਟ ਡਿਸਲਾਈਕ ਰਹੇ। ਨਹਿਰੂ ਨੂੰ, ਗਾਂਧੀ ਦਾ ਤਾਂ ਮਰਡਰ ਪਹਿਲਾ ਹਾਈ ਪ੍ਰੋਫਾਈਲ ਮਰਡਰ ਜੇ ਦਹਿਸ਼ਤਗਰਦਾਂ ਦੀ ਹਿਸਟਰੀ ਕਹਿਣੀ ਹੋਏ, ਜਿਹੜਾ ਮੋਦੀ ਔਰ ਅਮਿਤ ਸ਼ਾਹ ਦੋਵੇਂ ਹੀ ਵੱਡੇ ਦਹਿਸ਼ਤਗਰਦ ਨੇ। 2002 ਦੇ ਵਿੱਚ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਸੀ, ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਸੀ, ਔਰ ਹਜ਼ਾਰਾਂ ਦੀ ਗਿਣਤੀ 'ਚ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ 'ਚ ਇਹਨਾਂ ਨੇ ਕੀਤੀ। ਔਰ ਇਹ ਕੋਈ ਸਾਡੇ ਕਹਿਣ ਦੇ ਉੱਤੇ ਨਹੀਂ ਹੈ ਕਿ ਅਸੀਂ ਇਲਜ਼ਾਮ ਲਾ ਰਹੇ, ਇਹ ਈਵਨ ਅਮਰੀਕਾ ਦੇ US ਸਰਫ ਦੀ ਰਿਪੋਰਟ 'ਤੇ ਆਧਾਰਿਤ ਫਿਰ ਅਗਲੇ 12 ਸਾਲ ਜਦੋਂ ਤੱਕ 2014 'ਚ ਪ੍ਰਾਈਮ ਮਿਨਿਸਟਰ ਨਹੀਂ ਬਣਿਆ ਮੋਦੀ ਦੇ, ਅਮਰੀਕਾ, ਕੈਨੇਡਾ, ਯੂਰਪ ਆਉਣ ਦੇ ਉੱਤੇ ਪਾਬੰਦੀ ਸੀ। ਸੋ ਜਿਹੜਾ ਅੱਜ ਬੰਦਾ ਸਭ ਤੋਂ ਜ਼ਿਆਦਾ ਜਿਹੜੀ ਜਮਾਤ ਬੀਜੇਪੀ ਦਹਿਸ਼ਤਗਰਦੀ ਦਾ ਰੌਲਾ ਪਾ ਰਹੀ ਹੈ, ਔਰ ਉਹਨਾਂ ਦੇ ਵਿੱਚ ਵੀ ਸਭ ਤੋਂ ਉੱਪਰ ਜਾ ਕੇ ਮੋਦੀ ਔਰ ਅਮਿਤ ਸ਼ਾਹ ਜਿਹੜੇ ਅੱਜ ਪ੍ਰਧਾਨ ਮੰਤਰੀ ਔਰ ਹੋਮ ਮਿਨਿਸਟਰ ਨੇ, ਜਿਹੜੇ ਕਦੇ ਗੁਜਰਾਤ ਦੇ ਸੀ, ਇਹਨਾਂ ਤੋਂ ਵੱਡਾ ਦਹਿਸ਼ਤਗਰਦ ਕੌਣ ਹੋ ਸਕਦਾ ਹੈ। ਸੋ ਆਰਐਸਐਸ ਦਾ ਸਭ ਤੋਂ ਵੱਡਾ ਜਿਹੜਾ ਦਹਿਸ਼ਤਗਰਦ ਨਥੂਰਾਮ ਗੋਡਸੇ, ਜਿਸ ਨੇ 30 ਜਨਵਰੀ 1948 ਨੂੰ ਜਿਹੜਾ ਗਾਂਧੀ ਨੂੰ ਬਿਰਲਾ ਮੰਦਰ ਦਿੱਲੀ ਦੇ ਵਿੱਚ ਅਸੈਸੀਨੇਟ ਕੀਤਾ, ਔਰ ਉਸ ਵੇਲੇ ਇਸੇ ਹੀ ਆਰਐਸਐਸ ਦੇ ਦਹਿਸ਼ਤਗਰਦ ਜਮਾਤ ਦੇ ਨਾਤੇ ਹੀ ਇਹਨਾਂ ਦੇ ਉੱਤੇ ਉਦੋਂ ਵੀ ਪਾਬੰਦੀ ਲਾਈ, ਜਿਸ ਪਟੇਲ ਦੇ ਗੁਣ ਗਾਇਨ ਕਰਦੇ ਨੇ, ਜਿਹੜਾ ਅੱਜ ਵੀ ਮੋਦੀ ਨੇ ਆਪਣੀ ਗਾਂਧੀ ਨਗਰ ਦੇ ਉਸ ਰੋਡ ਸ਼ੋਅ 'ਚ ਕਿਹਾ ਕਿ ਜੀ ਇਹ ਤਾਂ ਪਹਿਲਾ ਦਹਿਸ਼ਤਗਰਦ ਹਮਲਾ ਤਾਂ 15 ਅਗਸਤ 1947 ਨੂੰ ਹੀ ਹੋ ਗਿਆ ਸੀ, ਜਦੋਂ ਕਿ ਉੱਥੋਂ ਜਿਹੜੇ ਕਬਾਇਲੀ ਸੀ ਉਹਨਾਂ ਨੇ ਕਸ਼ਮੀਰ ਦੇ ਉੱਤੇ ਹਮਲਾ ਕੀਤਾ। ਉਦੋਂ ਜੇ ਪਟੇਲ ਦੀ ਗੱਲ ਮੰਨ ਲਈ ਜਾਂਦੀ, ਜਿਹੜਾ ਪਟੇਲ ਫੌਜ ਨੂੰ ਰੁਕਣ ਨਹੀਂ ਸੀ ਦੇ ਰਿਹਾ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ ਵੀ ਲਿਬਰੇਟ ਕਰਾਇਆ ਹੁੰਦਾ, ਤੇ ਇਹ ਦਹਿਸ਼ਤਗਰਦੀ ਨਹੀਂ ਸੀ ਹੋਣੀ। ਵੀ ਪਾਕਿਸਤਾਨ ਤਾਂ ਉਦੋਂ ਤੋਂ ਹੀ ਦਹਿਸ਼ਤਗਰਦ ਹੈ। ਹਾਲਾਂਕਿ ਇਹ ਬਿਲਕੁਲ ਇਰਰੈਲੇਵੈਂਟ ਸਾਰਾ ਹਿੱਸਾ ਹੈ। ਹੁਣ ਜਦੋਂ ਅਸੀਂ ਬਹੁਤ ਸਾਰੇ ਪਾਰਟ ਦੇਖਦੇ ਹਾਂ ਕਿ ਈਵਨ ਇਸ 15 ਅਗਸਤ 1947 ਤੋਂ ਪਹਿਲਾਂ ਹੀ ਇੱਕ ਪਾਸੇ 1931 ਦੇ ਵਿੱਚ ਜਿਹੜੀ ਹੁਣ ਫਰੀडम ਮੂਵਮੈਂਟ ਕਸ਼ਮੀਰ ਦੀ ਡੋਗਰਾ ਰਾਜ ਤੋਂ ਸੀ, ਜਿਸ ਨੂੰ ਨੈਸ਼ਨਲ ਕਾਨਫਰੰਸ ਸ਼ੇਖ ਅਬਦੁੱਲਾ ਵੀ ਜਿਹਦਾ ਹਿੱਸਾ ਸੀ, ਦੂਸਰੇ ਵੀ ਲੀਡਰ ਸੀ, ਉਹ ਲੀਡ ਕਰ ਰਹੇ ਸੀ। ਉਹ ਤਾਂ ਪਹਿਲਾਂ ਹੀ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਸੀ। ਔਰ ਫਿਰ ਜਦੋਂ ਮੁਲਕ ਦੀ ਡਿਵੀਜ਼ਨ ਦੀ ਗੱਲ ਹੋਈ, ਬ੍ਰਿਟਿਸ਼ਰਸ ਨੇ ਜਿਹੜੀ ਟੈਰੀਟਰੀ ਡਾਇਰੈਕਟਲੀ ਬ੍ਰਿਟਿਸ਼ ਦੇ ਅੰਡਰ ਸੀ, ਉਹਨੂੰ ਇੰਡੀਆ ਪਾਕਿਸਤਾਨ ਦੇ ਵਿੱਚ ਡਿਵਾਈਡ ਕੀਤਾ। ਬਾਕੀ ਆਲਮੋਸਟ 1/3 ਇੰਡੀਆ ਜਿਹੜਾ ਸੀ ਉਹ ਤਾਂ ਰਿਆਸਤਾਂ ਸੀ, ਜਿਨ੍ਹਾਂ ਦੇ ਵਿੱਚ ਹੈਦਰਾਬਾਦ ਸਭ ਤੋਂ ਵੱਡੀ ਰਿਆਸਤ ਸੀ, ਜੰਮੂ ਕਸ਼ਮੀਰ ਵੱਡੀ ਰਿਆਸਤ ਸੀ, ਉਹ ਉਹਨਾਂ ਦੇ ਉੱਤੇ ਛੱਡ ਦਿੱਤਾ ਕਿ ਉਹਨਾਂ ਨੇ ਇੰਡੀਆ ਜਾਂ ਪਾਕਿਸਤਾਨ ਚੋਂ ਕਿਹਨੂੰ ਜੁਆਇਨ ਕਰਨਾ ਹੈ। ਹਾਲਾਂਕਿ ਉਸ ਭਾਵੇਂ ਕੋਈ ਉਹਨਾਂ ਦੇ ਇੰਡੀਪੈਂਡੈਂਟ ਰਹਿਣ ਦੀ ਕੋਈ ਕਲੌਜ਼ ਨਹੀਂ ਸੀ, ਲੇਕਿਨ ਇਹ ਜ਼ਬਾਨੀ ਕਲਾਮੀ ਕਿਹਾ ਜਾਂਦਾ ਸੀ ਕਿ ਜੇ ਉਹ ਨਹੀਂ ਵੀ ਜੁਆਇਨ ਕਰਨਾ ਚਾਹੁੰਦੇ ਉਹ ਇੰਡੀਪੈਂਡੈਂਟ ਰਹਿ ਸਕਦੇ ਨੇ। ਹਾਲਾਂਕਿ ਉਹਨਾਂ ਨੂੰ ਪਤਾ ਸੀ ਵੀ ਸਾਨੂੰ ਇਹ ਰਹਿਣ ਨਹੀਂ ਦੇਣਾ ਕਿਸੇ ਨੇ। ਇਹ ਦੋ ਵੱਡੀਆਂ ਰਿਆਸਤਾਂ ਨੇ ਭਰਮ ਪਾਲਿਆ, ਜੰਮੂ ਕਸ਼ਮੀਰ ਨੇ ਵੀ ਔਰ ਹੈਦਰਾਬਾਦ ਨੇ ਵੀ। ਔਰ ਅਸੀਂ ਅਲਟੀਮੇਟਲੀ ਦੇਖਦੇ ਹਾਂ ਕਿ ਵੀ
ਜਿਹੜਾ ਸਤੰਬਰ 1948 ਦੇ ਵਿੱਚ ਹੈਦਰਾਬਾਦ ਨੂੰ ਐਨੈਕਸ ਕਰ ਲਿਆ, ਕਿਉਂਕਿ ਹੈਦਰਾਬਾਦ ਦਾ ਨੁਮਾਇੰਦਾ ਤਾਂ ਇੰਟਰਨੈਸ਼ਨਲ ਲੈਵਲ ਤੇ ਲੀਗ ਆਫ ਨੇਸ਼ਨਸ ਔਰ ਦੂਸਰਿਆਂ 'ਚ ਵੀ ਲੌਬੀ ਕਰ ਰਿਹਾ ਸੀ, ਕਿਉਂਕਿ 1 ਲੱਖ ਮੁਰੱਬਾ ਮੀਲ ਤੋਂ ਵੱਡੀ ਰਿਆਸਤ ਔਰ ਹੈਦਰਾਬਾਦ ਦਾ ਨਵਾਬ ਉਸ ਵੇਲੇ ਦਾ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਸੀ। ਸੋਨੇ ਦੀਆਂ ਕਾਨਾਂ ਉਹਨਾਂ ਦੇ ਸੂਬੇ 'ਚ ਔਰ ਟ੍ਰੇਨ ਵੀ ਔਰ ਦੂਜਾ ਵੀ। ਔਰ ਲੇਕਿਨ ਉਸ ਦਾ ਜਿਹੜਾ ਕੋਈ ਕਿਸੇ ਨੇ ਬਾਂਹ ਫੜੀ ਨਹੀਂ। ਐਂਡ ਇਵੈਂਚੁਅਲੀ ਇਹਦੇ ਬਾਵਜੂਦ ਲਗਭਗ 1 ਸਾਲ ਹੈਦਰਾਬਾਦ ਆਜ਼ਾਦ ਰਿਆਸਤ ਦੇ ਤੌਰ ਤੇ ਰਿਹਾ। ਸਤੰਬਰ ਜਿਸ ਦਿਨ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਫਾਤ ਪਾਉਂਦੇ ਨੇ, ਉਸ ਤੋਂ ਅਗਲੇ ਦਿਨ ਭਾਰਤ ਨੇ, ਪਟੇਲ ਨੇ ਜਿਹੜਾ ਉਹ ਫੌਜ ਭੇਜ ਕੇ ਜਿਹੜੀ ਹੈ ਮੁਸਲਮਾਨਾਂ ਦੀ ਨਸਲਕੁਸ਼ੀ ਵੀ ਹੈਦਰਾਬਾਦ 'ਚ ਕੀਤੀ। ਇੱਕ ਰਿਪੋਰਟ ਜਿਹੜੀ ਇਹਨਾਂ ਨੇ ਕਦੇ ਸ਼ਾਇਆ ਨਹੀਂ ਕੀਤੀ, ਜਿਹੜੀ ਨਹਿਰੂ ਨੇ ਉਸ ਵੇਲੇ ਕਮਿਸ਼ਨ ਬਣਾਇਆ ਸੀ, ਉਹਦੇ ਮੁਤਾਬਕ 30,000 ਤੋਂ ਜ਼ਿਆਦਾ ਮੁਸਲਮਾਨ ਹੈਦਰਾਬਾਦ ਦੇ ਵਿੱਚ ਮਾਰੇ ਗਏ ਸੀ, ਜਿਸ ਨੂੰ ਜਿਹੜਾ ਹੈ ਇਹਨਾਂ ਨੇ ਰਜ਼ਾਕਾਰ ਕਹਿ ਕੇ ਜੀ ਰਜ਼ਾਕਾਰ ਹਿੰਦੂਆਂ ਤੇ ਜ਼ੁਲਮ ਕਰ ਰਹੇ। ਸੋ ਬਲੈਟੈਂਟ ਕਿਲਿੰਗਸ ਹੋਈਆਂ। ਇਵੇਂ ਹੀ ਜੇ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਵੀ ਬੇਸ਼ੱਕ ਇਹ ਠੀਕ ਹੈ ਕਿ ਕਬਾਇਲੀ ਜਿਹੜੇ ਆਏ ਔਰ ਉਹਨਾਂ ਨੇ ਜਿਹੜਾ ਅੱਜ ਪਾਕਿਸਤਾਨ ਆਜ਼ਾਦ ਕਸ਼ਮੀਰ ਹੈ ਉਸ ਤੋਂ ਨਿਕਲਦੇ ਆ ਸ਼੍ਰੀਨਗਰ ਤੱਕ ਪਹੁੰਚ ਗਏ ਸੀ, ਪਰ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਕਬਾਇਲੀ ਕਿਉਂ ਆਏ। ਕਿਉਂਕਿ ਉਸ ਪੀਰੀਅਡ 'ਚ ਜੇ ਤੁਸੀਂ 1941 ਦੀ ਸੈਂਸਸ ਫਿਗਰਸ ਦੇਖੋ, ਜੰਮੂ ਰੀਜਨ ਦੇ ਵਿੱਚ ਵੀ ਮੁਸਲਮਾਨ ਮੈਜੋਰਿਟੀ ਸੀ ਔਰ ਦੂਜੀ ਕਿਵੇਂ ਹਰੀ ਸਿੰਘ ਦੇ ਨਾਲ ਮਿਲ ਕੇ ਉਸ ਵੇਲੇ RSS ਔਰ ਦੂਸਰੀਆਂ ਜਮਾਤਾਂ ਨੇ ਮੁਸਲਮਾਨਾਂ ਦੀ ਨਸਲਕੁਸ਼ੀ ਜੰਮੂ ਰੀਜਨ 'ਚ ਕੀਤੀ ਵੱਡੇ ਪੈਮਾਨੇ ਦੇ ਉੱਤੇ, ਔਰ ਬਹੁਤ ਸਾਰੇ ਉੱਥੋਂ ਜਿਹੜਾ ਉਹਨਾਂ ਨੂੰ ਭੱਜਣ ਤੇ ਮਜਬੂਰ ਕੀਤਾ, ਬਹੁਤ ਸਾਰਿਆਂ ਨੂੰ ਮਾਰਿਆ। ਔਰ ਇਹ ਕਿਉਂਕਿ ਡੋਗਰਾ ਰਿਆਸਤ ਸੀ ਔਰ ਇਹਨਾਂ ਡੋਗਰਿਆਂ ਦੇ ਨਾਲ ਸਿੱਖਾਂ ਨੇ ਵੀ ਆਪਣਾ ਅਕਾਊਂਟ ਸੈਟਲ ਕਰਨਾ। ਇਹ ਉਹੀ ਗੱਦਾਰ ਗੁਲਾਬ ਸਿੰਘ ਦੀ ਔਲਾਦ ਹੈ ਜਿਸ ਨੇ 1846 ਦੀ ਪਹਿਲੀ ਐਂਗਲੋ ਸਿੱਖ ਵਾਰ ਦੇ ਵੇਲੇ ਲਾਹੌਰ ਦਰਬਾਰ ਦੇ ਨਾਲ ਗੱਦਾਰੀ ਕੀਤੀ, ਅੰਗਰੇਜ਼ਾਂ ਦੇ ਟਾਊਟ ਬਣ ਕੇ। ਔਰ ਅੰਗਰੇਜ਼ਾਂ ਨੇ ਜਿਹੜਾ ਫਿਰ ਜੰਮੂ ਕਸ਼ਮੀਰ ਉਹਨੂੰ ਇੱਕ ਗੱਦਾਰੀ ਦੇ ਇਨਾਮ ਵਜੋਂ ਦਿੱਤਾ। ਡਰਾਮਾ ਇਹ ਕੀਤਾ ਗਿਆ ਜੀ 72 ਲੱਖ ਦਾ ਜੁਰਮਾਨਾ ਕੀਤਾ, ਲਾਹੌਰ ਦਰਬਾਰ ਕੋਲ ਨਹੀਂ ਸੀ ਤੇ ਗੁਲਾਬ ਸਿੰਘ ਨੇ ਦੇ ਕੇ ਰਿਆਸਤ ਨਹੀਂ, ਉਹਨਾਂ ਨੇ ਉਹਨੂੰ ਇਨਾਮ ਦਿੱਤਾ। ਗੁਲਾਬ ਸਿੰਘ, ਧਿਆਨ ਸਿੰਘ, ਸੁਚੇਤ ਸਿੰਘ ਇਹ ਤਾਂ ਆਮ ਡੋਗਰੇ ਮਜ਼ਦੂਰੀ ਕਰਨ ਵਾਲੇ ਲੋਕ ਸੀ, ਇਹਨਾਂ ਦੇ ਕੋਲ ਕਿਹੜੀ ਜਾਇਦਾਦ ਔਰ ਕਿਹੜਾ ਪੈਸਾ ਸੀ। ਉਹੀ ਮਹਾਰਾਣੀ ਚੰਦ ਕੌਰ ਖੜਕ ਸਿੰਘ ਦੀ ਵਾਈਫ ਔਰ ਕੰਵਰ ਨਿਹਾਲ ਸਿੰਘ ਦੀ ਮਾਂ, ਉਹਨੂੰ ਜੰਮੂ ਲਿਜਾ ਕੇ ਖਜ਼ਾਨਾ ਉਹਦੇ ਕੋਲ ਸੀ, ਬਾਅਦ 'ਚ ਉਸ ਨੂੰ ਨੌਕਰਾਣੀਆਂ ਤੋਂ ਵੱਟੇ ਮਰਵਾ ਕੇ ਮਾਰ ਦਿੱਤਾ। ਅੱਜ ਵੀ ਜੰਮੂ ਦੇ ਵਿੱਚ ਮਹਾਰਾਣੀ ਚੰਦ ਕੌਰ ਦੀ ਸਮਾਧ ਮੌਜੂਦ ਹੈ ਔਰ ਉਹ ਪੈਸੇ ਲਾਹੌਰ ਦਰਬਾਰ ਦੇ ਸੀ। ਲੇਕਿਨ ਇਹਨਾਂ ਨੇ ਜਿਸ ਕਦਰ ਜਿਹੜਾ ਹੈ ਉਹ ਜਦੋਂ ਈਵਨ ਉਹਨਾਂ ਦਾ ਅੱਡ ਜਿਹੜੇ ਉਹਨਾਂ ਦੇ ਜਨਰਲ ਜਿਨ੍ਹਾਂ 'ਚ ਖਾਸ ਤੌਰ 'ਤੇ ਕਨਿੰਗਮ ਜਿਹੜਾ ਰੈਜ਼ੀਡੈਂਟ ਵੀ ਸੀ ਲੁਧਿਆਣੇ ਦੇ ਵਿੱਚ, ਔਰ ਉਹਨੇ ਬਾਅਦ ਦੇ ਵਿੱਚ ਹਿਸਟਰੀ ਆਫ ਦਾ ਸਿੱਖਸ ਬਾਈ ਕਨਿੰਗਮ ਵੀ ਲਿਖੀ, ਉਹਨੇ ਵੀ ਕਿਹਾ ਔਰ ਦੂਸਰਿਆਂ ਦੇ ਵੀ ਉਹਨਾਂ ਦੇ ਜਿਹੜੇ ਖੁਫੀਆ ਡਾਇਰੀਆਂ 'ਚ ਸੀ ਮੈਂਸ਼ਨ ਐਂਗਲੋ ਸਿੱਖ ਵਾਰ ਦੇ ਉੱਤੇ ਪਹਿਲੀ ਕਿ the results of the war would have been be different if the community of the lions wouldn't had been be led by traitors। ਕਿ ਇਸ ਜੰਗ ਦੇ ਨਤੀਜੇ ਹੋਰ ਹੁੰਦੇ ਜੇ ਸ਼ੇਰਾਂ ਦੀ ਕੌਮ ਨੂੰ ਜਿਹੜੀ ਹੈ ਟ੍ਰੇਟਰ ਲੀਡ ਨਾ ਕਰ ਰਹੇ ਹੁੰਦੇ। ਔਰ ਮਹਾਰਾਣੀ ਜੰਦਾਂ ਦੀ ਜੇ ਸਭ ਤੋਂ ਵੱਡੀ ਕੋਈ ਗਲਤੀ ਕਹੀ ਜਾ ਸਕਦੀ ਹੈ, ਬਾਕੀ ਤਾਂ ਜੋ ਉਹ ਇੱਕ ਮਜਬੂਰ ਮਹਾਰਾਣੀ ਸੀ ਸਾਰੇ ਪਾਸਿਓਂ, ਕਿ ਉਸ ਨੇ ਇਸ ਜੰਗ ਦੀ ਕਮਾਂਡ ਦੇ ਵੇਲੇ ਉੱਥੇ ਇੱਕ ਪਾਸੇ ਤੇਜਾ ਸਿੰਘ ਸੱਦ ਕੇ ਉਹਦੇ ਹਵਾਲੇ ਕੀਤਾ ਔਰ ਸ਼ਾਮ ਸਿੰਘ ਅਟਾਰੀ ਵਾਲਾ ਵੀ ਜੂਝਿਆ। ਔਰ ਉਹ ਵੀ ਜਦੋਂ ਸ਼ਾਹ ਮੁਹੰਮਦ ਨੇ ਉਹ ਕਿੱਸਾ ਲਿਖਿਆ ਜੰਗਨਾਮਾ ਸਿੰਘਾਂ ਫਰੰਗੀਆਂ, ਤੇ ਜਦੋਂ ਉਹਨੇ ਕਿਹਾ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਸ ਹਾਰ ਦੇ ਲਈ ਜਿੱਥੇ ਤੇਜਾ ਸਿੰਘ ਲਾਲ ਸਿੰਘ ਜ਼ਿੰਮੇਵਾਰ ਨੇ, ਸਭ ਤੋਂ ਵੱਡੀ ਗਦਾਰੀ ਇਸ ਗੁਲਾਬ ਸਿੰਘ ਡੋਗਰੇ ਦੀ ਸੀ, ਜਿਹਦੀ ਇਹ ਔਲਾਦ ਫਿਰ ਹਰੀ ਸਿੰਘ ਜਿਹੜਾ 47 ਦੇ ਵਿੱਚ ਜਿਹਨੇ ਆਪਣੇ ਲੋਕਾਂ ਦੇ ਨਾਲ ਬਿਟਰੇ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਜਦੋਂ ਪਠਾਨ ਕਬੀਲਿਆਂ ਨੂੰ ਇਹ ਪਤਾ ਲੱਗਾ ਵੀ ਇਹ ਚੱਲ ਰਹੇ ਨੇ, ਉਹਨਾਂ ਨੇ ਮਾਰਚ ਕੀਤਾ। ਸ਼੍ਰੀਨਗਰ ਵਾਲੇ ਵੱਖਰੀ ਕਹਾਣੀ ਹੈ ਕਿ ਉਹ ਵੀ ਸ਼੍ਰੀਨਗਰ ਤੱਕ ਪਹੁੰਚਦੇ ਆ ਲੁੱਟਮਾਰ ਦੇ ਵਿੱਚ ਪੈ ਗਏ ਔਰ ਨਤੀਜੇ ਦੇ ਤੌਰ ਤੇ ਜਿਹੜਾ ਉਹ ਭਾਰਤ ਨੂੰ ਮੌਕਾ ਮਿਲਿਆ। ਉਹਨਾਂ ਨੇ ਪਟਿਆਲਾ ਰਿਆਸਤ ਨੂੰ ਅਪਰੋਚ ਕੀਤਾ, ਪਟੇਲ ਨੇ ਜਹਾਜ਼ ਰਾਹੀਂ ਜਿਹੜੇ ਨੇ ਉਹ ਸਿੱਖ ਫੌਜ ਪਹਿਲਾਂ ਲਿਆਂਦੀ ਗਈ, ਉੱਥੇ ਉਤਾਰੀ ਗਈ ਔਰ ਬਾਕੀ ਕਹਾਣੀ ਹੈ ਕਿ ਆਲਮੋਸਟ 1 ਸਾਲ ਉਹਦੀ ਘੇਰਾਬੰਦੀ ਰਹੀ। ਔਰ ਅੱਜ ਜਿਹੜਾ ਕਸ਼ਮੀਰ ਇੱਧਰ ਹੈ ਉਹ ਤਾਂ ਹੈ, ਜਿਹੜਾ ਬਾਕੀ ਹਿੱਸਾ ਦੂਸਰੇ ਪਾਸੇ। ਪਰ ਇਹ ਮੋਦੀ ਨੇ ਇਹ ਸਾਰੇ ਈਵਨ 27 ਮਈ ਦਾ ਦਿਨ ਜਦੋਂ ਕਿਸੇ ਦੀ ਵਫਾਤ ਹੋਈ ਹੁੰਦੀ ਹੈ ਜਾਂ ਦੂਜਾ, ਨਹਿਰੂ ਕੋਈ ਛੋਟਾ ਬੰਦਾ ਨਹੀਂ ਸੀ।
ਇਹ ਤਾਂ ਜਿਸ ਕਿਸਮ ਦਾ ਅਨਪੜ੍ਹ ਗਧਾ ਔਰ ਝੂਠਾ ਬੰਦਾ ਹੈ ਨਹਿਰੂ, ਇਹਦੇ ਬਾਵਜੂਦ ਕਿ ਸਿੱਖਾਂ ਦੇ ਲਈ ਵੀ ਉਹਦੇ ਮਨ 'ਚ ਨਫ਼ਰਤ ਸੀ ਔਰ ਉਹ ਕਹਾਣੀ ਡਿਫਰੈਂਟਲੀ ਹੈ, ਬਟ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਡੈਵਲ ਹੁੰਦਾ, ਸ਼ੈਤਾਨ ਹੁੰਦਾ, ਉਹਨੂੰ ਵੀ ਜੇ ਉਹਦੇ 'ਚ ਕੋਈ ਗੁਣ ਨੇ, ਸ਼ੈਤਾਨ ਘੱਟੋ ਘੱਟ ਸਾਨੂੰ ਚੇਤਨਤਾ ਰੱਖਦਾ ਹੈ ਕਿ ਭਾਈ ਰੱਬ ਨਾਲ ਮਿਲਣਾ ਹੈ, ਇਹ ਸ਼ੈਤਾਨ ਵਿੱਚ ਰੁਕਾਵਟ ਹੈ, ਇਹਦੀਆਂ ਆਬਸਟੈਕਲਸ ਤੋਂ ਕਿਵੇਂ ਬਚਣਾ ਹੈ। ਸੋ ਨਹਿਰੂ ਨੇ ਜਿਹੜਾ ਉਹ ਭਾਰਤ ਦਾ ਜੋ ਵੀ ਬਾਅਦ ਦੇ ਵਿੱਚ ਸਾਹਮਣੇ ਆਇਆ, ਜਿਨ੍ਹਾਂ ਇੰਸਟੀਟਿਊਸ਼ਨਸ ਦੀਆਂ ਫਾਊਂਡੇਸ਼ਨਸ ਲੈ ਕੀਤੀਆਂ ਔਰ ਜਿਸ ਲੈਵਲ ਦੇ ਉੱਤੇ ਇੰਟਰਨੈਸ਼ਨਲ ਪੋਲਿਟਿਕਸ ਦੀ ਅੰਡਰਸਟੈਂਡਿੰਗ ਔਰ ਦੂਸਰਾ ਪਾਰਟਸ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅੱਜ ਪਾਕਿਸਤਾਨ ਨੂੰ ਔਰ ਇਹ ਮੋਦੀ ਨੇ ਜਿਹੜਾ ਆਪਣੀ ਲੇਟੈਸਟ ਤਕਰੀਰ ਕੀਤੀ ਹੈ ਉਹਦੇ 'ਚ ਉਹਨੇ ਕਿਹਾ ਕਿ ਜੀ ਇਹ ਜਿਹੜੀ ਦਹਿਸ਼ਤਗਰਦੀ ਹੈ ਇਹ ਪਾਕਿਸਤਾਨ ਦੀ ਕੋਈ ਇੰਡੀਆ ਦੇ ਖਿਲਾਫ ਪ੍ਰੌਕਸੀ ਵਾਰ ਨਹੀਂ ਹੈ, ਇਹ ਮਿਲਟਰੀ ਸਟ੍ਰੈਟਜੀ ਹੈ, ਕਿਉਂਕਿ ਡਾਇਰੈਕਟ ਜੰਗਾਂ ਦੇ ਵਿੱਚ ਉਹ ਭਾਰਤ ਨੂੰ ਹਰਾ ਨਹੀਂ ਸਕੇ, ਉਹਨਾਂ ਨੇ ਦੀ ਸ਼ਿਕਸਤ ਹੋਈ ਔਰ ਉਹਨਾਂ ਨੇ ਪਾਕਿਸਤਾਨ ਨੇ ਇਸ ਨੂੰ ਜਿਹੜਾ ਐਜ਼ ਏ ਵਿਉਂਤਬੰਦੀ ਐਜ਼ ਏ ਸਟ੍ਰੈਟਜੀ ਇਸਤੇਮਾਲ ਕੀਤਾ। ਇਸ ਗੱਲ ਵੱਲ ਜੇ ਅਸੀਂ ਇਸ ਨੂੰ ਨਾ ਵੀ ਜਿਹੜਾ ਉਹ ਨੈਗੇਟ ਜਾਂ ਉਸ ਨੂੰ ਐਂਡੋਰਸ ਕਰੀਏ, ਪਰ ਗੱਲ ਮੁੱਢਲੇ ਤੌਰ ਤੇ ਤਾਂ ਇਹ ਹੈ ਵੀ ਮਸਲਾ ਦਹਿਸ਼ਤਗਰਦੀ ਦਾ ਨਹੀਂ ਹੈ, ਮਸਲਾ ਤਾਂ ਜੰਮੂ ਕਸ਼ਮੀਰ ਦੇ ਇਸ਼ੂ ਦਾ ਹੈ। ਬਿਲਕੁਲ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਅਜੇ ਔਰ ਇਹ ਜਿਹੜਾ ਉਸ ਨੂੰ ਡਾਕੂਮੈਂਟ ਆਫ ਐਕਸੈਸ਼ਨ ਕਹਿੰਦੇ ਨੇ ਹਰੀ ਸਿੰਘ ਨੇ ਜੀ ਇੰਡੀਆ ਨੂੰ ਐਕਸੀਡ, ਉਸ ਤੋਂ ਬਾਅਦ ਹਰੀ ਸਿੰਘ ਦਾ ਲੱਭਾ ਹੀ ਨਹੀਂ। ਹਰੀ ਸਿੰਘ ਨੂੰ ਕਿੱਥੇ ਕੌਣ ਲੈ ਗਿਆ, ਕੀ ਹੋਇਆ? ਕਰਨ ਸਿੰਘ ਰਾਹੀਂ ਜੋ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਜੋ ਕਰਵਾਇਆ, ਈਵਨ ਉਹ ਸ਼ੇਖ ਅਬਦੁੱਲਾ ਜਿਹੜਾ ਜਿਵੇਂ ਮਾਸਟਰ ਤਾਰਾ ਸਿੰਘ ਢਹਿ ਚੜਿਆ ਹੋਇਆ ਸੀ ਨਹਿਰੂ ਔਰ ਪਟੇਲ ਦੇ, ਔਰ ਉਹਨੇ ਸਿੱਖਾਂ ਦੀ ਜਿਹੜੀ ਆ ਉਹ ਬਰਬਾਦੀ ਦੀ ਇਬਾਰਤ ਲਿਖੀ ਜਦੋਂ ਇਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਉੱਤੇ ਭਰੋਸਾ ਪ੍ਰਗਟ ਕੀਤਾ। ਇਵੇਂ ਹੀ ਸ਼ੇਖ ਅਬਦੁੱਲਾ ਨਹਿਰੂ ਦਾ ਯਾਰ ਬਣਿਆ ਹੋਇਆ ਸੀ, ਸਮਝਦਾ ਸੀ ਵੀ ਮੈਂ ਵੀ ਨਹਿਰੂ ਵਾਲਾ ਮਟੀਰੀਅਲ ਹੈ, ਕੱਲ ਨੂੰ ਮੈਂ ਪ੍ਰਾਈਮ ਮਿਨਿਸਟਰ ਵੀ ਬਣ ਸਕਦਾ। ਔਰ ਉਹ ਸਾਰੇ ਹੀ ਜਿਹੜੇ ਨੇ ਉਵੇਂ ਜੋ ਰੋਲ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੀ ਸਲੇਵਰੀ 'ਚ ਅਦਾ ਕੀਤਾ ਉਹੀ ਸ਼ੇਖ ਅਬਦੁੱਲਾ ਨੇ ਕੀਤਾ, ਔਰ ਉਹੀ ਉਹਦੀ ਤੀਜੀ ਜਨਰੇਸ਼ਨ ਵੀ ਕਰ ਰਹੀ ਹੈ, ਭਾਵੇਂ ਫਾਰੂਕ ਅਬਦੁੱਲਾ ਜਾਂ ਉਮਰ ਅਬਦੁੱਲਾ ਕਦੀ ਕਦਾਈ ਕਦੇ ਜਦੋਂ ਕੁਝ ਕਹਿ ਦਿੰਦੇ ਨੇ ਬਹੁਤਿਆਂ ਨੂੰ ਲੱਗਦਾ ਦੇਖੋ ਜੀ ਉਹ ਕਸ਼ਮੀਰੀਅਨ ਨਹੀਂ, ਉਹਨਾਂ ਨੂੰ ਜਿਹੜਾ ਅਲਟੀਮੇਟਲੀ ਸ਼ੇਖ ਅਬਦੁੱਲੇ ਦੇ ਨਾਲ ਵੀ ਇਹਦੇ ਬਾਵਜੂਦ ਕਿ ਸ਼ੇਖ ਅਬਦੁੱਲੇ ਨੇ ਇਹਨਾਂ ਦੇ ਨਾਲ ਜਿਹੜਾ ਸਮਝੌਤੇ 'ਚ ਆਰਟੀਕਲ 370 ਆਪਣਾ ਅੱਡ ਝੰਡਾ, ਆਪਣਾ ਕਸ਼ਮੀਰੀ ਗੀਤ ਔਰ ਡੋਮਿਸਾਈਲ ਔਰ ਇਹ ਸਾਰੇ ਲਏ, ਅੱਜ ਕਿੱਥੇ ਨੇ ਉਹ ਸਾਰੇ? ਔਰ ਕੁਝ ਅਰਸੇ ਬਾਅਦ ਹੀ ਅਬਦੁੱਲਾ ਨੂੰ ਸ਼ੇਖ ਅਬਦੁੱਲਾ ਨੂੰ ਕਰਨ ਸਿੰਘ ਔਰ ਨਹਿਰੂ ਨੇ ਕਹਿ ਕੇ ਕਿ ਜੀ ਅਮਰੀਕਾ ਨਾਲ ਸਾਜ਼ਬਾਜ਼ ਕਰ ਰਿਹਾ ਜੰਮੂ ਕਸ਼ਮੀਰ ਨੂੰ ਦੀ ਆਜ਼ਾਦੀ ਦੇ ਲਈ, ਔਰ ਉਹਨੂੰ ਜਿਹੜਾ ਉਹ ਨਜ਼ਰਬੰਦ ਕਰ ਦਿੱਤਾ ਸੀ। ਕਿੰਨੇ ਸਾਲ ਰਿਹਾ? 12-13 ਸਾਲ ਇੱਕ ਵਾਰ ਫੇਰ ਰਿਹਾ। ਔਰ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਉਸ ਜ਼ਮਾਨੇ 'ਚ ਬਣੀ, ਪਹਿਲਾਂ ਉਹਨਾਂ ਦਾ ਜਿਹੜਾ ਪ੍ਰਿਜ਼ਨਰ ਆਫ ਕੌਂਸ਼ੀਅੰਸ ਸੀ ਉਹ ਸ਼ੇਖ ਅਬਦੁੱਲਾ ਸੀ ਜੀ। ਸੋ ਜ਼ਾਹਰ ਹੈ ਵੀ ਇਹ ਜੰਮੂ ਕਸ਼ਮੀਰ ਦਾ ਮੁੱਦਾ ਜਿਹੜਾ ਉਹ ਦਹਿਸ਼ਤਗਰਦ ਮੁੱਦਾ ਨਹੀਂ ਹੈ, ਨਾ ਹੀ ਦਹਿਸ਼ਤਗਰਦੀ ਜਿਹੜੀ ਆ ਉਹ ਜਿਹੜੇ ਕਬਾਇਲੀ ਆਏ ਜਾਂ ਦੂਜੇ ਆਏ, ਇਹ ਤਾਂ ਉਦੋਂ ਵੀ ਹਾਲਾਂ ਇਹਦੇ ਲਈ ਬਹੁਤ ਵੱਡਾ ਜੇ ਜ਼ਿੰਮੇਵਾਰੀ ਹੈ। ਅੱਜ ਵੀ ਜਿਹੜੀ ਸਾਡੇ ਵੀਰ ਨੇ ਪਾਕਿਸਤਾਨੀ ਉਹਨਾਂ ਦੇ ਨਾਲ ਗੁਫ਼ਤਗੂ ਹੋ ਰਹੀ ਸੀ ਤੇ ਜਿਹੜੇ ਬ੍ਰਿਟਿਸ਼ਰਸ ਜਿਨ੍ਹਾਂ ਨੇ ਇੱਕ ਕਲੋਨੀਅਲ ਮੈਪ ਮੇਕਿੰਗ ਕੀਤੀ, ਸਾਨੂੰ ਵੀ ਫਸਾਇਆ, ਕਸ਼ਮੀਰੀਆਂ ਨੂੰ ਵੀ ਫਸਾਇਆ। ਇਕੱਲਾ ਇਹ ਨਹੀਂ, ਆ ਜੋ ਫਲਸਤੀਨ 'ਚ ਚੱਲ ਰਿਹਾ ਹੈ, ਜੋ ਬਹੁਤ ਸਾਰੇ ਅਫਰੀਕਨ ਮੁਲਕਾਂ 'ਚ ਹੈ, ਕੌਣ ਹੈ ਇਹਦੇ ਲਈ ਕੌਣ ਜ਼ਿੰਮੇਵਾਰ ਨੇ? ਇਹੀ ਯੂਰਪੀਅਨ ਕਲੋਨੀਅਲ ਜਿਨ੍ਹਾਂ ਨੇ ਮੈਪ ਮੇਕਿੰਗ ਕੀਤੀ, ਔਰ ਇੱਕ ਵੀ ਗੋਰੇ ਦੇ ਕਿਸੇ ਨੇ ਚਪੇੜ ਨਹੀਂ ਮਾਰੀ 15 ਅਗਸਤ 1947 ਨੂੰ। ਇਧਰ ਉਸ ਕਿਸਮ ਦੀ ਖੁੰਖਾਰ ਸਿਵਲ ਵਾਰ, 1.5 ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ, ਕਿੰਨੇ ਕਰੋੜ ਬੇਘਰ ਹੋਏ। ਔਰ ਅੱਜ ਵੀ ਉਹ ਮੁੱਦਾ, ਅੱਜ ਉਹ ਭਾਵੇਂ ਸਿੱਖ ਇਸ਼ੂ ਹੈ ਇੰਡੀਅਨ ਆਕੂਪਾਈਡ ਪੰਜਾਬ ਦਾ ਜਾਂ ਇੰਡੀਅਨ ਆਕੂਪਾਈਡ ਜੰਮੂ ਕਸ਼ਮੀਰ ਦਾ, ਹੈ ਇਹ ਕਲੋਨੀਅਲ ਮੈਪ ਮੇਕਿੰਗ ਦਾ ਨਤੀਜਾ ਹੀ ਹੈ। ਸੋ ਇਸ ਸਾਰੇ ਦੇ ਚੱਲਦੇ ਆ ਜਦੋਂ ਇਹ ਕਨਫਲਿਕਟ ਦੋਨੋਂ ਪਾਸੇ ਫੌਜ ਵੀ ਜਿਹੜੀ ਆਈ ਤੇ ਨਹਿਰੂ ਹੀ ਸੀ ਜਿਹੜਾ ਜੰਮੂ ਕਸ਼ਮੀਰ ਦੇ ਇਸ਼ੂ ਨੂੰ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ। ਔਰ UN ਸਿਕਿਉਰਿਟੀ ਕਾਉਂਸਲ 'ਚ ਜਦੋਂ ਇਹ ਮਤਾ ਆਇਆ, ਔਰ ਜ਼ਾਹਰ ਹੈ ਕਿ ਜਿਹੜਾ ਸਭ ਤੋਂ ਅੱਜ ਤੱਕ ਜਿਹੜਾ ਜੇ ਕਿਹਾ ਜਾਏ ਕਿ ਜਦੋਂ ਦੀ ਯੂਨਾਈਟਿਡ ਨੇਸ਼ਨਸ ਬਣੀ ਹੈ ਉਦੋਂ ਤੋਂ ਹੁਣ ਤੱਕ ਜਿਹੜਾ ਅਨਰਿਜ਼ੋਲਵਡ ਜੇ ਕੋਈ ਇੱਕ ਇਸ਼ੂ ਕਹਿਣਾ ਹੋਵੇ ਫਲਸਤੀਨ ਤਾਂ ਉਸ ਤੋਂ ਬਾਅਦ 'ਚ ਆਉਂਦਾ ਤੇ ਉਹ ਜੰਮੂ ਕਸ਼ਮੀਰ ਦਾ। ਔਰ ਉਹ ਸਿਕਿਉਰਿਟੀ ਕਾਉਂਸਲ ਦੇ ਉਸ ਤੋਂ ਬਾਅਦ 14-15 ਰੈਜ਼ੋਲੂਸ਼ਨ ਹੋਏ ਕਿ ਭਾਈ ਇੱਥੇ ਜਿਹੜਾ ਤੁਸੀਂ ਜਿਹੜਾ ਉਹ ਪਲੇਬਿਸਾਈਡ ਕਰਾ ਲਓ, ਜਿਹਨੂੰ ਅੱਜ ਰਾਏ ਸ਼ੁਮਾਰੀ ਕਿਹਾ ਜਾਂਦਾ ਜਾਂ ਰੈਫਰੈਂਡਮ ਲਫ਼ਜ਼ ਜ਼ਿਆਦਾ ਕਾਮਨ ਹੋ ਗਿਆ,
ਉਦੋਂ ਪਲੇਬਿਸਾਈਟ ਲਫ਼ਜ਼ ਸੀ ਕਿ ਵੀ ਜੰਮੂ ਕਸ਼ਮੀਰ ਦੇ ਲੋਕ ਡਿਸਾਈਡ ਕਰਨਗੇ ਕਿ ਵੀ ਉਹ ਇੰਡੀਆ ਜੁਆਇਨ ਕਰਨਾ ਚਾਹੁੰਦੇ ਨੇ ਜਾਂ ਪਾਕਿਸਤਾਨ ਜੁਆਇਨ ਕਰਨਾ ਚਾਹੁੰਦੇ ਨੇ, ਔਰ ਉਹਦਾ ਕੋਈ ਨਾ ਕੋਈ ਮੈਕੈਨਿਜ਼ਮ ਹੋਣਾ ਸੀ ਕਿ ਦੋਨੋਂ ਭਾਰਤ ਪਾਕਿਸਤਾਨ ਆਪਣੀਆਂ ਫੌਜਾਂ ਬਾਹਰ ਕੱਢਣ, ਪਿੱਛੇ ਲਿਜਾਣ। ਔਰ ਉਹ ਪਰ ਕਿਉਂਕਿ ਭਾਰਤ ਨੂੰ ਪਤਾ ਹੈ ਵੀ ਉਹ ਤਾਂ ਬਿਲਕੁਲ ਵਿਦ ਆਰਮੀ ਜੈਕ ਬੂਟ ਜਿਹੜਾ ਉਹਨਾਂ ਨੇ ਕਸ਼ਮੀਰੀਆਂ ਦੇ ਧੌਣ ਦੇ ਉੱਤੇ ਜਾਂ ਕਸ਼ਮੀਰੀਆਂ ਦੀ ਛਾਤੀ ਦੇ ਉੱਤੇ ਰੱਖਿਆ ਹੋਇਆ, ਉਹਦੇ ਥੱਲੇ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ। ਇਸ ਲਈ ਭਾਰਤ ਨੇ ਲਗਾਤਾਰਤਾ ਦੇ ਨਾਲ ਉੱਥੇ ਉਹ ਇੱਕ ਸ਼ੈਮ ਇਲੈਕਸ਼ਨਸ ਕਰਵਾਉਂਦੇ ਨੇ। ਹੁਣ ਤਾਂ ਜੰਮੂ ਕਸ਼ਮੀਰ ਦਾ ਸੂਬੇ ਦਾ ਰੁਤਬਾ ਵੀ ਖਤਮ ਕਰ ਦਿੱਤਾ, ਲਦਾਖ ਨੂੰ ਵੈਸੇ ਯੂਨੀਅਨ ਟੈਰੀਟਰੀ ਬਣਾ ਦਿੱਤਾ, ਜੰਮੂ ਕਸ਼ਮੀਰ ਔਰ ਉਹਦੀ ਡੈਮੋਗ੍ਰਾਫੀ ਔਰ ਦੂਸਰੀ ਬਦਲ ਰਹੇ ਨੇ। ਹੁਣ ਇਸ ਸਭ ਦੇ ਬਾਵਜੂਦ ਇਹ ਜਿਹੜਾ ਮੋਦੀ ਹੈ ਇਹ ਕਹਿਣ ਦੀ ਹਿੰਮਤ ਰੱਖਦਾ ਹੈ ਕਿ ਜੀ ਦੇਖੋ ਇਹ ਤਾਂ 47 ਦੇ ਵਿੱਚ ਗੁਲਾਮੀ ਮੁੱਕਣੀ ਸੀ, ਪਰ ਇਹਨਾਂ ਨੇ ਤਾਂ ਜਿਹੜਾ ਹੈ ਉਹ ਭਾਰਤ ਮਾਤਾ ਨੂੰ ਉਸ ਦੀਆਂ ਹੀ ਬਾਹਾਂ ਕੱਢ ਦਿੱਤੀਆਂ। ਉਹ ਕਹਿੰਦਾ ਦਾ ਚੇਨਸ ਆਫ ਸਰਵਿਸਹੁਡ ਸ਼ੁੱਡ ਹੈਵ ਬੀਨ ਕੱਟ, but it was her arms that were chopped off instead. The country was divided into 3 parts, and on the same night the first terrorist attack took place on the soil of Kashmir, Mr. Modi said. ਉਹ ਕਹਿੰਦਾ ਜੀ ਪਹਿਲਾ ਦਹਿਸ਼ਤਗਰਦ ਹਮਲਾ 15 ਅਗਸਤ 1947 ਜਦੋਂ ਭਾਰਤ ਮਾਤਾ ਦੀਆਂ ਬਾਹਾਂ ਕੱਟ ਦਿੱਤੀਆਂ। ਚਲੋ ਟੁੰਡੇ ਤਾਂ ਮੰਨ ਲਿਆ ਉਹਨਾਂ ਨੇ ਵੀ ਤੁਸੀਂ ਟੁੰਡੇ ਹੋ, ਇਸ ਲਈ ਜਿਹੜਾ ਤੁਹਾਨੂੰ ਮੁਬਾਰਕ ਟੁੰਡਾ ਹੋਣਾ ਤੁਹਾਡਾ। ਪਰ ਤੁਸੀਂ ਦੇਖੋ ਝੂਠਾ ਨੈਰੇਟਿਵ ਕਿਵੇਂ ਸਿਰਜ ਰਿਹਾ ਹੈ। ਹੁਣ ਕੱਲੀ ਗੱਲ ਇਹ ਨਹੀਂ ਹੈ ਕਿ ਵੀ ਉਹ ਨਹਿਰੂ ਨੂੰ ਜਿਹੜਾ ਉਹ ਮਲਾਈਨ ਕਰਨ ਦੀ ਲਾਈਨ ਹੈ, ਸਾਰੇ ਜੰਮੂ ਕਸ਼ਮੀਰ ਦੇ ਇਸ਼ੂ ਨੂੰ ਹੀ ਜਿਹੜਾ ਉਹ ਉਸ ਬਰਨਰ ਤੋਂ ਹੀ ਲਾਹ ਦੇਣ ਦਾ ਕਿ ਜੀ ਇਹ ਤਾਂ ਇਸ਼ੂ ਹੀ ਕੋਈ ਨਹੀਂ, ਇਹ ਤਾਂ ਜਿਹੜੀ ਰਿਵੋਲਟ ਵੀ ਸੀ ਉਦੋਂ ਜਾਂ ਦੂਜਾ ਉਹ ਵੀ ਦਹਿਸ਼ਤਗਰਦੀ ਸੀ, ਤੇ ਜੇ ਏਡੀ ਦਹਿਸ਼ਤਗਰਦੀ ਸੀ ਤਾਂ ਤੁਸੀਂ ਲੈ ਕੇ ਕਿਉਂ ਗਏ ਸੀ UN ਸਿਕਿਉਰਿਟੀ ਕਾਉਂਸਲ। ਫਿਰ ਕਹਿੰਦੇ ਨਾ ਉਹ ਪਟੇਲ ਦੀ ਗੱਲ ਨਹੀਂ ਮੰਨੀ, ਉਦੋਂ ਪਟੇਲ ਇਹ ਕਹਿੰਦਾ ਸੀ ਸਫਾਈ ਕਰ ਦਿਓ। ਉਸੇ ਪਟੇਲ ਨੇ ਤੁਹਾਡੀ ਜਥੇਬੰਦੀ ਨੂੰ RSS ਨੂੰ ਗਾਂਧੀ ਦੇ ਮਰਡਰ 'ਚ ਮੁਲਵਸ ਹੋਣ ਕਰਕੇ ਦਹਿਸ਼ਤਗਰਦ ਜਮਾਤ ਬਣਾਇਆ। ਫਿਰ ਐਮਰਜੈਂਸੀ ਦੇ ਵੇਲੇ ਤੁਹਾਨੂੰ ਦਹਿਸ਼ਤਗਰਦ ਬਣਾਇਆ। ਫਿਰ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਉਦੋਂ ਤੁਹਾਨੂੰ ਦਹਿਸ਼ਤਗਰਦ ਬਣਾਇਆ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਹੈ ਉਹ ਹੁਣ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਫਿਰ ਇਹਦੀ ਉਦਾਹਰਣ ਇਹ ਦੇ ਰਿਹਾ ਕਿ ਜੀ ਪਾਕਿਸਤਾਨ ਦੀ ਮਿਲਟਰੀ ਸਟ੍ਰੈਟਜੀ ਦੇਖੋ, ਜਿਨ੍ਹਾਂ ਨੂੰ ਅਸੀਂ ਮਾਰਿਆ 7-8 ਮਈ ਵਾਲਿਆਂ ਨੂੰ, ਉਹਨਾਂ ਨੂੰ ਪਾਕਿਸਤਾਨੀ ਨੈਸ਼ਨਲ ਝੰਡਿਆਂ ਦੇ ਵਿੱਚ ਲਪੇਟ ਕੇ ਔਰ ਉਹਨਾਂ ਨੂੰ ਆਨਰੇਬਲ ਢੰਗ ਦੇ ਨਾਲ ਜਿਹੜਾ ਉਹ ਉਹਨਾਂ ਦੀ ਬਰੀਅਲ ਕੀਤੀ ਗਈ। ਤੁਸੀਂ ਬੇਗੁਨਾਹ ਔਰਤਾਂ ਦੇ ਬੱਚਿਆਂ ਦੇ ਉੱਤੇ ਹਮਲਾ ਕੀਤਾ, ਉਹ ਪਾਕਿਸਤਾਨੀ ਸ਼ਹਿਰੀ ਨੇ, ਕਿਉਂ ਨਾ ਉਹਨਾਂ ਨੂੰ ਆਨਰ ਕਰਨ। ਲੇਕਿਨ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਕਿ ਭਾਈ ਇਹ ਜਿਹੜਾ ਉਹ ਝੂਠਾ ਨੈਰੇਟਿਵ ਸਿਰਜਣ ਦੀ ਇਹਨਾਂ ਦੀ ਕੋਸ਼ਿਸ਼ ਹੈ, ਔਰ ਇਹ ਸਾਰੇ ਨੈਰੇਟਿਵ ਦੇ ਚੱਲਦੇ ਆ ਨਾਲ ਦੀ ਨਾਲ ਇਹਨਾਂ ਨੇ ਕਿਵੇਂ ਸੱਚ ਦੀ ਆਵਾਜ਼ ਨੂੰ ਦਬਾਇਆ। ਜਿਉਂ ਹੀ ਇਹ ਸਾਰੀ ਸ਼ੁਰੂਆਤ ਹੁੰਦੀ ਹੈ 7-8-9 ਮਈ ਵਾਲਾ 6-8 ਹਜ਼ਾਰ ਤੋਂ ਜ਼ਿਆਦਾ ਜਿਹੜੇ YouTube ਅਕਾਊਂਟ ਸੀ, X ਅਕਾਊਂਟ ਸੀ, ਉਹ ਭਾਰਤ ਨੇ ਬੰਦ ਕਰ ਦਿੱਤੇ, ਉਹਨਾਂ ਨੂੰ ਬਲੌਕ ਕਰਤਾ। ਹੁਣ ਆ ਰਿਹਾ ਜੀ ਕਿ ਕੁਛ, ਔਰ ਜਿਨ੍ਹਾਂ ਨੂੰ ਬੰਦ ਕੀਤਾ ਉਹਨਾਂ 'ਚ BBC ਦੀ ਉਰਦੂ ਸਰਵਿਸ ਵੀ ਸ਼ਾਮਲ ਸੀ, ਹੋਰ ਪ੍ਰੋਮੀਨੈਂਟ ਯੂਟਿਊਬਰ ਵੀ ਸ਼ਾਮਲ ਸੀ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਵੀ ਇਹਨਾਂ ਦਾ ਝੂਠ ਦਾ ਸੌਦਾ ਨਹੀਂ ਵਿਕਣਾ। ਜਿਹੜਾ ਹੁਣ ਮੋਦੀ ਲਗਾਤਾਰਤਾ ਨਾਲ ਇਹ ਕਹਿ ਕੇ ਜੀ ਇਹ ਸੰਦੂਰ ਆਪਰੇਸ਼ਨ ਤੇ ਫਲਾਣਾ, ਮੇਰੇ ਰਗਾਂ 'ਚ ਵੀ ਜਿਹੜਾ ਉਹ ਸੰਦੂਰ ਜਿਹੜਾ ਉਹ ਉਹਦੀ ਗਰਮੀ ਫੈਲੀ ਹੋਈ ਹੈ ਔਰ ਉਹ ਸਾਰੇ ਦਾ। ਔਰ ਇਸ ਕੱਲਾ ਇਹੀ ਨਹੀਂ, ਜੇ ਤੁਸੀਂ ਪ੍ਰੋਪੇਗੈਂਡੇ ਦੇ ਲਿਹਾਜ਼ ਨਾਲ ਦੇਖੋ ਕਿ BSF ਨੂੰ ਬੜੀ ਟ੍ਰਿਬਿਊਟ ਦਿੱਤੀ ਅੱਜ ਕਿ BSF ਨੇ ਪਾਕਿਸਤਾਨ ਦੀਆਂ 70 ਪੋਸਟਾਂ ਜਿਹੜੀਆਂ ਸੀ ਜੰਗੀ ਪੋਸਟਾਂ, ਉਹਨਾਂ ਨੂੰ ਜਿਹੜਾ ਉਹ ਉਡਾ ਦਿੱਤਾ ਉਹਨਾਂ ਨੇ। 3 ਟੈਰਰ ਲਾਂਚ ਪੈਡ ਜਿਹੜੇ ਨੇ ਆਪਰੇਸ਼ਨ ਸੰਦੂਰ ਦੇ ਦੌਰਾਨ ਉਡਾਏ। ਔਰ ਈਵਨ ਇਸ ਹੱਦ ਤੱਕ ਝੂਠ ਹੈ ਕਿ ਚਾਈਨਾ ਦੀ ਗਲੋਬਲ ਟਾਈਮਜ਼ ਨੇ ਪਿਛਲੇ ਦਿਨਾਂ 'ਚ ਐਡੀਟੋਰੀਅਲ ਲਿਖਿਆ, ਹੋਪ ਸਮ ਇੰਡੀਅਨ ਮੀਡੀਆ ਆਊਟਲੈਟਸ ਰਿਟਰਨ ਟੂ ਰੈਸ਼ਨੈਲਿਟੀ ਐਂਡ ਫੈਕਟਸ, ਕਿ ਵੀ ਤੁਸੀਂ ਇੰਨਾ ਹੀ ਝੂਠ ਦੇ ਉੱਤੇ ਸਾਰਾ ਕੁਝ ਖੜਾ ਕਰ ਰਹੇ ਹੋ, ਅਕਲ ਦੀ ਦਵਾਈ ਖਾਓ, ਵਾਪਸ ਮੁੜੋ, ਕੁਛ ਤਾਂ ਰੈਸ਼ਨੈਲਿਟੀ ਔਰ ਦੂਸਰਾ ਦਿਖਾਓ। ਔਰ ਇੱਕ ਪਾਸੇ ਉਹਨਾਂ ਨੇ ਇਹ ਲਾਈਨ ਰੱਖੀ ਹੋਈ ਹੈ, ਦੂਜੇ ਪਾਸੇ ਜਿਵੇਂ ਅਸੀਂ ਕਿਹਾ ਕਿ ਭਾਈ ਉਹ ਰੈਂਟਾ ਸਿੱਖ ਤਰਨਜੀਤ ਸੰਧੂ ਜਿਹੜਾ ਐਂਬੈਸਡਰ ਹੈ ਅਮਰੀਕਾ ਦੇ ਵਿੱਚ ਇੰਡੀਆ ਦਾ, ਜਿਹਦੇ ਹੁੰਦਿਆਂ ਗੁਰਪਤਵੰਤ ਪੰਨੂ ਮਰਡਰ ਪਲਾਟ ਹੋਣ ਜਾ ਰਿਹਾ ਸੀ, ਜਿਹਨੂੰ ਫਾਈਲ ਕੀਤਾ ਅਮਰੀਕਨ ਏਜੰਸੀਆਂ ਨੇ, ਜਿਹਦੇ ਦੌਰਾਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ, ਉਹ ਹੁਣ ਔਰ ਜ਼ਮਾਨਤ ਜ਼ਬਤ ਹੋਈ ਹੈ ਉਹਦੀ, ਉਹਨੂੰ ਅੱਗੇ ਕੀਤਾ ਹੋਇਆ। ਔਰ ਉਹ ਕਹਿ ਰਿਹਾ ਜੀ ਅਸੀਂ ਜਿਹੜਾ ਉਹ ਫਲਾਣੇ ਗਿਆਨਾ ਮੁਲਕ ਦੇ ਵਿੱਚ ਉਹ ਬੜੀ ਸਪੋਰਟ ਹੈ ਸਾਨੂੰ, ਗਿਆਨਾ ਤੇ ਪਨਾਮਾ, ਇਹ ਉਹਦੀ ਸਪੋਰਟ ਕਰ ਰਹੇ। ਦੂਸਰੇ ਪਾਸੇ
ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਬਾਜ਼ ਸ਼ਰੀਫ ਵੀ ਜਿਹੜੇ ਨੇ ਉਹ ਤੁਰਕੀ ਵੀ, ਅਜ਼ਰਬਾਈਜਾਨ, ਤਾਜ਼ਿਕਸਤਾਨ ਔਰ ਈਰਾਨ, ਇਹਨਾਂ 4 ਮੁਲਕਾਂ ਦੇ ਦੌਰੇ ਤੇ ਨਿਕਲੇ ਨੇ। ਭਾਰਤ ਦੇ ਵਿੱਚ ਤਾਂ ਤੁਰਕੀ ਦੇ ਲਈ ਤੁਰਕੀਆ ਦਾ ਹੁਣ ਨਵਾਂ ਨਾਂ ਹੈ, ਬੜੀ ਨਫ਼ਰਤ ਫੈਲਾਈ ਹੋਈ ਹੈ। ਲੇਕਿਨ ਸ਼ਾਬਾਜ਼ ਸ਼ਰੀਫ ਨੇ ਸ਼ੁਕਰੀਆ ਵੀ ਅਦਾ ਕੀਤਾ ਟਰਕੀ ਦਾ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਟਰਕੀ ਦੇ ਬਣੇ ਹੋਏ ਜਿਹੜੇ ਡਰੋਨ ਨੇ ਉਹਨਾਂ ਨੇ ਇਸ ਦੇ ਵਿੱਚ ਬੜੀ ਡਿਸਾਈਸਿਵ ਭੂਮਿਕਾ ਨਿਭਾਈ ਹੈ। ਔਰ ਇਸੇ ਤਰ੍ਹਾਂ ਹੁਣ ਈਰਾਨ ਦੇ ਨਾਲ ਵੀ, ਔਰ ਈਰਾਨ ਦਾ ਵੀ ਥੈਂਕ ਯੂ ਕੀਤਾ ਪਾਕਿਸਤਾਨ ਨੇ। ਅਜ਼ਰਬਾਈਜਾਨ ਬਹੁਤ ਖੁੱਲ੍ਹ ਕੇ ਪਾਕਿਸਤਾਨ ਦੇ ਨਾਲ ਆਇਆ, ਔਰ ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਕਿ ਵੀ ਜਦੋਂ ਅਜ਼ਰਬਾਈਜਾਨ ਔਰ ਅਰਮੀਨੀਆ ਦੇ ਵਿੱਚ, ਅਰਮੀਨੀਆ ਨੂੰ ਤਾਂ ਪਾਕਿਸਤਾਨ ਨੇ ਰੈਕਗਨਾਈਜ਼ ਹੀ ਨਹੀਂ ਕੀਤਾ ਹੋਇਆ, ਤੇ ਅਜ਼ਰਬਾਈਜਾਨ ਦੀ ਵੀ ਮਦਦ ਖੁੱਲ੍ਹ ਕੇ ਟਰਕੀ ਨੇ ਵੀ ਕੀਤੀ ਸੀ, ਪਾਕਿਸਤਾਨ ਨੇ ਵੀ ਕੀਤੀ ਸੀ। ਔਰ ਇਹ ਜਿਹੜੇ ਡਰੋਨ ਨੇ ਜਿਹੜੇ ਇਸਤੇਮਾਲ ਹੁਣ ਹੋਏ ਨੇ ਪਾਕਿਸਤਾਨ ਵੱਲੋਂ, ਟਰਕੀ ਮੇਡ ਔਰ ਬੜੇ ਇਕਨੋਮਿਕਲ ਨੇ, ਬੜੇ ਘੱਟ ਕੀਮਤ ਦੇ, ਇਹ ਅਜ਼ਰਬਾਈਜਾਨ ਨੂੰ ਵੀ ਪ੍ਰੋਵਾਈਡ ਕੀਤੇ ਗਏ ਸੀ। ਔਰ ਇਸੇ ਤਰ੍ਹਾਂ ਤਾਜ਼ਿਕਸਤਾਨ ਵੀ। ਹੁਣ ਪਾਕਿਸਤਾਨ ਨੇ ਘੱਟੋ ਘੱਟ ਇਹਨਾਂ 3-4 ਗੁਆਂਢੀ ਮੁਲਕਾਂ ਦੀ ਜਿਹੜੀ ਹੈ ਉਹ ਮਦਦ ਜਾਂ ਉਹਨਾਂ ਦੀ ਹਮਾਇਤ ਤਾਂ ਉਹਨਾਂ ਨੂੰ ਮਿਲੀ ਹੈ, ਕਿਉਂਕਿ ਕਿਸੇ ਨੇ ਵੀ ਇੰਡੀਅਨ ਵਰਜਨ ਨੂੰ ਜਿਹੜਾ ਅੱਗੇ ਨਹੀਂ ਤੋਰਿਆ। ਦੂਸਰੇ ਪਾਸੇ ਭਾਰਤ ਦੀ ਮਦਦ ਦੇ ਉੱਤੇ ਸਿਰਫ ਤਾਲਿਬਾਨ ਹਕੂਮਤ ਅਫਗਾਨਿਸਤਾਨ ਦੀ ਆਈ। ਈਵਨ ਉਸ ਦਾ ਜਿਹੜਾ ਸਾਰਾ ਪਾਰਟ ਜਿਹੜਾ ਰਸ਼ੀਆ ਦੇ ਉੱਤੇ ਡਿਪੈਂਡੈਂਟ, ਕੋਈ ਵੀ ਖੁੱਲ੍ਹ ਕੇ ਨਹੀਂ ਆਇਆ ਇਹਨਾਂ ਦੀ ਮਦਦ ਦੇ ਉੱਤੇ। ਔਰ ਉਸ ਨੂੰ ਹੀ ਸ਼ਾਇਦ ਜਿਹੜੀ ਇਹਨਾਂ ਨੂੰ ਇਹ ਝਟਕਾ ਲੱਗਾ, ਇਹ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਜਿਸ ਕਿਸਮ ਦੀ ਲੌਬੀ ਕਰ ਰਹੇ ਨੇ, ਇਹਦੇ ਦੋਵੇਂ ਹੀ ਰੀਜ਼ਨ ਹੋ, ਜਾਂ ਤਾਂ ਪਾਕਿਸਤਾਨ ਨੂੰ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਸਾਹਮਣੇ ਘੜੀਸਣਾ ਚਾਹੁੰਦੇ ਨੇ, ਉਦੋਂ ਇਹਨਾਂ ਨੂੰ ਇਹਨਾਂ ਮੁਲਕਾਂ ਦੀ ਲੌਬੀ ਜਿਹੜੀ ਆ ਉਹ ਸਮਝਦੇ ਨੇ ਵੀ ਹੈਲਪਫੁਲ ਹੋ ਸਕਦੀ ਹੈ, ਤੇ ਜਾਂ ਇਸ ਬਿਲਕੁਲ ਹਤਾਸ਼ ਹੋਇਆ ਜਿਸ ਲੈਵਲ ਦੇ ਉੱਤੇ ਇਹਨਾਂ ਦਾ ਜਲੂਸ ਨਿਕਲਿਆ, ਇਹ ਦੁਬਾਰਾ ਵੀ ਕੋਈ ਦਿਲਵਦੀ ਕਰ ਸਕਦੇ ਨੇ। ਸੋ ਅਸੀਂ ਤਾਂ ਇਹ ਵਿਸ਼ ਹੀ ਕਰਦੇ ਹਾਂ ਕਿ ਭਾਈ ਇਹਨਾਂ ਨੂੰ ਜਿਹੜਾ ਉਹ ਇਸ ਸਾਰੇ ਦਾ ਆਲਰੇਡੀ ਇਹਨਾਂ ਨੇ ਸਵਾਦ ਚੱਖਿਆ, ਪਰ ਸਾਡਾ ਕੰਸਰਨ ਇਹ ਹੈ ਕਿ ਜੇ ਕੋਈ ਵੀ ਇਹਨਾਂ ਨੇ ਮੁੜ ਕੇ ਦਿਲਵਦੀ ਕੀਤੀ ਤਾਂ ਫਿਰ ਸ਼ਾਇਦ ਗੱਲ ਇੱਕ ਥਾਂ ਤੱਕ ਨਾ ਰੁਕੇ। ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਉਹਨੇ ਇੰਟਰਵੀਨ ਕਰਕੇ ਜਿਹੜਾ ਉਹ ਦੂਸਰਾ ਪਾਸਾ ਉਹਨੇ ਕਿਹਾ ਨਹੀਂ ਤਾਂ ਮਿਲੀਅਨਸ ਮਰਨੇ ਸੀ, ਮੈਂ ਰੋਕਿਆ। ਸੋ ਜ਼ਾਹਰ ਹੈ ਉਹ ਨਿਊਕਲੀਅਰ ਵਾਰਫੇਅਰ ਦੀ ਗੱਲ ਕਰਦਾ। ਅਸੀਂ ਇਹ ਜਿਹੜਾ ਉਹ ਅਰਦਾਸ ਹੀ ਕਰ ਸਕਦੇ ਹਾਂ ਕਿ ਭਾਈ ਇਹਨਾਂ ਜੰਗਬਾਜ਼ਾਂ ਦੇ ਦਿਮਾਗਾਂ 'ਚ ਜਿਹੜਾ ਇਸ ਵੇਲੇ ਭੂਤਰੇ ਹੋਏ ਹਿੰਦੂ ਤਵੀ ਨੇ, ਇਹ ਕੋਈ ਅਕਲ ਦੀ ਦਵਾਈ ਖਾਣ ਔਰ ਆਪਣੀ ਔਕਾਤ ਪਛਾਣਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619584। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।